ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ ਏਐਮ ਐਫਐਮ ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 14 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮੈਂਜੂ ਗੁਰਸਰੇਗਾ ਜੀ। ਮੈਂਜੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਾਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜੀਕੇ ਧਨੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇ ਵੁੱਡਲੈਂਡ ਪਰਮਜੀਤ ਕੌਰ ਰੰਗੀ ਵੈਕਾਵਿਲ ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਨੈਂਟਨ ਜੀਐਨ ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੀਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 01 ਤੇ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਮੈਨੂੰ ਜੀ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਕੁਦਰਤੀ ਕਹਿਰ ਤੋਂ, ਕੁਦਰਤੀ ਕਰੋਪੀ ਤੋਂ। ਹਿਮਾਚਲ ਦੇ ਵਿੱਚ ਕਹਿੰਦੇ ਬਹੁਤ ਮੀਂਹ ਪਿਆ, ਕਾਫੀ ਨੁਕਸਾਨ ਹੋ ਗਿਆ ਜੀ। ਜੀ ਬਿਲਕੁਲ, ਪਿਛਲੇ ਆਪਾਂ ਜੇ 24 ਘੰਟਿਆਂ ਦੀ ਗੱਲ ਕਰੀਏ ਨਾ ਤਾਂ ਬਹੁਤ ਜ਼ਿਆਦਾ ਬਾਰਿਸ਼ ਹੋਈ ਆ ਜੀ। ਹੁਣ ਹਿਮਾਚਲ ਦੇ ਵਿੱਚ ਆਪਾਂ ਅੱਗੇ ਵੀ ਵੇਖਿਆ ਜਦੋਂ ਆਪਣੇ ਹੜ੍ਹ ਆਏ ਸਨ ਜੁਲਾਈ ਦੇ ਲਾ ਲਓ ਪਹਿਲੇ ਦੂਜੇ ਹਫ਼ਤੇ, ਤਾਂ ਉਸ ਵੇਲੇ ਵੀ ਪਹਿਲਾਂ ਹਿਮਾਚਲ 'ਚ ਹੀ ਅਜਿਹਾ ਵਾਪਰਿਆ ਸੀ, ਉਸ ਉਪਰੰਤ ਆਪਣੇ ਇੱਥੇ ਤਬਾਹੀ ਹੋ ਗਈ ਸੀ। ਤੇ ਮੈਂ ਇਸ ਨੂੰ ਦੇਖੋ, ਮੈਂ ਕੋਈ ਡਰਾਉਂਦਾ ਨਹੀਂ, ਪਰ ਥੋੜਾ ਜਿਹਾ ਕਹਿੰਦੇ ਆ ਕਿ ਜਿੱਦਾਂ ਆਪਾਂ ਕਿ ਸਮਾਂ ਚੇਤਾ ਦਿੰਦਾ ਹੁੰਦਾ, ਉਸ ਪਾਸੇ ਚਕੰਨਾ ਜ਼ਰੂਰ ਕਹਾਂਗਾ ਕਿ ਹੋਣਾ ਚਾਹੀਦਾ ਹੈ ਕਿ ਹਿਮਾਚਲ 'ਚ ਅੱਗੇ ਇਸੇ ਤਰ੍ਹਾਂ ਮੀਂਹ ਪਿਆ ਸੀ ਤੇ ਉਸ ਤੋਂ ਬਾਅਦ ਕੁਝ ਦਿਨ ਹੀ ਗੁਜ਼ਰੇ ਸਨ ਤੇ ਉਸ ਤੋਂ ਬਾਅਦ ਜਿਹੜੇ ਥੱਲੇ ਨਾਲੇ ਆਉਂਦੇ ਆ, ਦਰਿਆ ਆਉਂਦੇ ਆ, ਤਾਂ ਉਹ ਸੁੱਕਣ ਲੱਗ ਪਏ ਸੀ ਤੇ ਫਿਰ ਨਤੀਜਾ ਤੁਹਾਡੇ ਸਾਹਮਣੇ ਆ। ਅਜਿਹਾ ਹੀ ਹੁਣ ਵਾਪਰਦਾ ਜਾਪਦਾ ਹੈ। ਸ਼ਿਮਲਾ ਦੇ ਵਿੱਚ ਕਹਿੰਦੇ ਆ ਕਿ ਮੰਦਿਰ ਜਿਹੜਾ ਸੀਗਾ ਉਹ ਲੈਂਡ ਸਲਾਈਡਿੰਗ ਕਰਕੇ ਦਬ ਗਿਆ, ਡਿੱਗ ਪਿਆ। ਉਹਦੇ ਵਿੱਚ ਖਾਸੇ ਲੋਕ ਦੱਬੇ ਹੋਏ ਆ। 11 ਡੈਡ ਬੋਡੀਜ਼ ਹੁਣ ਤੱਕ ਕੱਢੀਆਂ ਜਾ ਚੁੱਕੀਆਂ। ਸੋਲਰ ਦੇ ਵਿੱਚ ਇੱਕੋ ਫੈਮਿਲੀ ਦੇ 7 ਕੇ 8 ਲੋਕ ਮਰ ਗਏ। ਤੇ ਇੱਕ ਮੋਟਾ ਜਿਹਾ ਅੰਦਾਜ਼ਾ ਲੱਗਾ, ਕਿਉਂਕਿ ਦੇਖੋ ਇੰਨੀ ਭਾਰੀ ਬਾਰਿਸ਼ ਦੇ ਦਰਮਿਆਨ ਪਹਾੜੀ ਇਲਾਕੇ ਚੋਂ ਸਾਰੀਆਂ ਰਿਪੋਰਟਾਂ ਵੀ ਯਕਦਮ ਆਉਣੀਆਂ ਜਿਹੜੀਆਂ ਸੰਭਵ ਨਹੀਂ ਹੈ ਨਾ, ਤਾਂ 24 ਘੰਟਿਆਂ ਦੇ ਦੌਰਾਨ ਇੱਕ ਅੰਦਾਜ਼ਾ ਕਿ 50 ਤੋਂ 60 ਮੌਤਾਂ ਹੋ ਚੁੱਕੀਆਂ ਤੇ ਇਹ ਅੰਕੜਾ ਕਿਤੇ ਹੋਰ ਵੱਧ ਸਕਦਾ ਹੈ। ਮਤਲਬ ਕਿ ਹਾਲੇ ਇਹ ਅੰਕੜਾ ਜਿਹੜਾ ਉਹ ਵਧਣ ਦੀ ਸੰਭਾਵਨਾ ਹੈ। ਤਾਂ ਦੂਸਰੇ ਪਾਸੇ ਉੱਤਰਾਖੰਡ ਦੇ ਵਿੱਚ ਵੀ ਅਜਿਹਾ ਹੀ ਹੋ ਰਿਹਾ, ਉੱਥੇ ਵੀ ਭਾਰੀ ਬਾਰਿਸ਼ ਹੈ। ਹੁਣ ਇਹ ਕਦੋਂ ਤੱਕ ਰੁਕਦੀ ਹੈ, ਕਿੰਨਾ ਹੋਰ ਮੀਂਹ ਪੈਂਦਾ, ਉਸ ਤੋਂ ਬਾਅਦ ਫਿਰ ਆਪਣੇ ਇੱਥੇ ਪਤਾ ਲੱਗੇਗਾ। ਕਿਉਂਕਿ ਜੇ ਆਪਾਂ ਦੇਖੀਏ ਤਾਂ ਇੱਥੇ ਫਲੱਡ ਗੇਟ ਜਿਹੜੇ ਆ ਉਹ ਖੋਲੇ ਗਏ ਨੇ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉਹਦਾ ਡਾਟਾ ਜੇ ਦੇਖੀਏ ਤਾਂ ਜੋ ਲੈਵਲ ਹੁੰਦਾ, ਜਿਵੇਂ ਆਪਾਂ ਖਤਰੇ ਦਾ ਨਿਸ਼ਾਨ ਆਉਂਦੇ ਆ, ਉਹ ਖਤਰੇ ਦਾ ਨਿਸ਼ਾਨ ਬਿਲਕੁਲ ਪੂਰਾ ਹੀ ਹੋਇਆ ਪਿਆ। ਹੁਣ 6-7 ਫੁੱਟ ਦੀ ਦੂਰੀ ਹੈ। ਤਾਂ ਇਹ ਹੁਣ ਆਪਾਂ ਨੂੰ ਦੇਖਣਾ ਜਿਹੜਾ ਐਂ ਹੋਏਗਾ ਪੰਜਾਬੀਆਂ ਨੂੰ ਕਿ ਹਿਮਾਚਲ ਦੇ ਵਿੱਚ ਕੀ ਬਾਰਿਸ਼ ਜਲਦੀ ਜਲਦੀ ਰੁਕਦੀ ਹੈ। ਜੇ ਨਹੀਂ ਰੁਕਦੀ ਤਾਂ ਫਿਰ ਪ੍ਰਵੀਨ ਜੀ ਦੋਏ ਗੱਲਾਂ ਨੇ ਕਿ ਇੱਕ ਤਾਂ ਉਹਨਾਂ ਦਾ ਪਹਾੜੀਆਂ ਦਾ ਬਹੁਤ ਨੁਕਸਾਨ ਹੋਊਗਾ ਜਿਹੜਾ ਹੋ ਰਿਹਾ, ਤੇ ਹੋਰ ਵੀ ਭਿਆਨਕ ਹੋ ਜਾਏਗਾ, ਤੇ ਦੂਜਾ ਫਿਰ ਸਾਡੇ ਵਾਸਤੇ ਵੀ ਕਹਿ ਲਓ ਕਿ ਅਲਾਰਮਿੰਗ ਸਿਚੁਏਸ਼ਨ ਜਿਹੜੀ ਹੈ ਉਹ ਬਣ ਜਾਏਗੀ, ਕਿਉਂਕਿ ਪਾਣੀ ਦੇ ਥੱਲੇ ਆਉਣਾ ਹੈ। ਬਿਲਕੁਲ ਜੀ। ਅਗਲੀ ਖਬਰ ਤੇ ਵੱਲ ਵਧ ਕੇ ਮਿੰਟੂ ਜੀ ਤੇ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੀ। ਇਹਦੇ ਲਈ ਹੁਣ 15 ਅਗਸਤ ਨੂੰ ਚੰਡੀਗੜ੍ਹ ਦੇ ਵਿੱਚ ਐਕਸ਼ਨ ਦਾ ਐਲਾਨ ਹੋ ਗਿਆ ਜੀ। ਹਾਂਜੀ ਦੇਖੋ, ਇਹ ਜਿਹੜਾ ਐਕਸ਼ਨ ਦਾ ਐਲਾਨ ਆ ਵੈਸੇ ਤੇ ਪਹਿਲਾਂ ਹੀ ਤੈਅ ਸੀਗਾ, ਐਲਾਨ ਕਰ ਦਿੱਤਾ ਗਿਆ ਸੀਗਾ। ਤਾਂ ਹੁਣ ਕੱਲ ਨੂੰ ਇਹ ਦੇਖਣਾ ਹੋਏਗਾ ਜਿਹੜਾ ਇਹਨਾਂ ਨੇ ਐਲਾਨਿਆ ਰੋਸ ਮਾਰਚ ਕੱਢਣਾ ਕਿ ਕੀ ਉਸ ਨੂੰ ਇਹ ਕੱਢ ਪਾਉਂਦੇ ਆ ਜਾਂ ਨਹੀਂ। ਕਿਉਂਕਿ ਜਿਵੇਂ ਹੀ ਇਹਨਾਂ ਨੇ ਐਕਸ਼ਨ ਉਲੀਕਿਆ ਸੀਗਾ ਤਾਂ ਪ੍ਰਵੀਨ ਜੀ ਜਿਹੜੀਆਂ ਖੁਫੀਆ ਏਜੰਸੀਆਂ ਸੀ ਉਹਨਾਂ ਨੇ ਕੰਨ ਚੁੱਕ ਲਏ ਸਨ
ਤੇ ਤੁਹਾਨੂੰ ਪਤਾ ਹੈ ਜਦੋਂ ਖੁਫੀਆ ਏਜੰਸੀਆਂ ਦਾ ਐਕਟਿਵਿਜ਼ਮ ਹੁੰਦਾ ਹੈ ਤਾਂ ਫਿਰ ਉਹ ਬਹੁਤ ਬਰੀਕੀ ਨਾਲ ਦੇਖਦੀਆਂ ਹਿਸਾਬ ਕਿਤਾਬ। ਤਾਂ ਦੂਜੀ ਗੱਲ ਇਹ ਹੈ ਕਿ ਇਹਨਾਂ ਦਾ ਇੱਕ ਇਹ ਵੀ ਪ੍ਰੋਗਰਾਮ ਸੀਗਾ ਕਿ ਪਿੰਡਾਂ ਸ਼ਹਿਰਾਂ ਦੇ ਵਿੱਚ ਲਾਮਬੰਦੀ ਹੋਵੇਗੀ, ਤਾਂ ਉਹ ਵੀ ਹੁਣ ਦੇਖਣਾ ਹੋਏਗਾ ਕਿ ਮੋਰਚੇ ਦੇ ਹੱਕ ਦੇ ਵਿੱਚ ਜਿਹੜੀ ਲਾਮਬੰਦੀ ਹੈ ਉਹ ਕਿੰਨੀ ਕੁ ਕਾਰਗਰ ਸਿੱਧ ਹੋਈ ਹੈ। ਤਾਂ ਇਹ ਜਿਹੜਾ ਐਕਸ਼ਨ ਪ੍ਰੋਗਰਾਮ ਹੈ ਇਹ ਹੁਣ ਸਵੇਰੇ ਪਤਾ ਲੱਗੇਗਾ ਜਦੋਂ 15 ਅਗਸਤ ਦਾ ਦਿਨ ਚੜ੍ਹੇਗਾ ਕਿ ਕੀ ਕਾਮਯਾਬ ਹੁੰਦੇ ਆ ਜਾਂ ਨਹੀਂ ਹੁੰਦੇ। ਅੱਜ ਵੈਸੇ ਮੈਨੂੰ ਲੱਗਦਾ ਕਿ ਕਾਫੀ ਪ੍ਰਬੰਧ ਜਿਹੜੇ ਸੀਗੇ ਉਹ ਕਰ ਲਏ ਗਏ ਸੀਗੇ, ਇਹਨਾਂ ਨੂੰ ਅੱਗੇ ਬਹੁਤਾ ਨਹੀਂ ਵਧਣ ਦਿੱਤਾ। ਚੰਡੀਗੜ੍ਹ ਤੇ ਮੋਹਾਲੀ ਪੁਲਿਸ ਨੇ ਦੱਸਦਿਆ ਕਿ ਕਾਫੀ ਸਿਕਿਉਰਿਟੀ ਜਿਹੜੀ ਹੈ ਵਧਾ ਰੱਖੀ ਹੈ, ਖਾਸ ਤੌਰ ਤੇ ਸੈਕਟਰ 52 53 ਦਾ ਜਿਹੜਾ ਉਹ ਲਾਈਟਾਂ ਵਾਲਾ ਪੁਆਇੰਟ ਹੈ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਸੜਕ ਦੇ ਕਿਨਾਰੇ ਨੂੰ ਜਾਮ ਕਰ ਦਿੱਤਾ, ਉੱਥੇ ਕਾਫੀ ਜਾਣਾ ਉਹਨਾਂ ਨੇ ਨਫ਼ਰਤ ਜਿਹੜੀ ਵਧਾਈ ਹੈ। ਤੇ ਤੁਹਾਨੂੰ ਵੀ ਪਤਾ ਹੀ ਆ ਕਿ ਫਰਵਰੀ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਇੱਕ ਮਾਰਚ ਹੋਇਆ ਸੀ, ਉਸ ਤੋਂ ਬਾਅਦ ਵਾਇਲੈਂਸ ਹੋ ਗਈ ਸੀਗੀ। ਉਹ ਬਹੁਤ ਫਿਰ ਉਹ ਮੋਰਚੇ ਵਾਸਤੇ ਵੀ ਉਹ ਆਪਾਂ ਦੇਖਿਆ ਕਿ ਬਹੁਤ ਉਹ ਗੱਲ ਜਿਹੜੀ ਹੈ ਨਾ ਇਹਨਾਂ ਦੇ ਉਲਟ ਭੁਗਤੀ ਸੀਗੀ। ਹੁਣ ਦੇਖਦੇ ਆ ਕੱਲ ਨੂੰ ਕੀ ਬਣਦਾ, ਕਿੰਨਾ ਕੁ ਕਹਿ ਲਓ ਕਿ ਇਕੱਠ ਹੁੰਦਾ ਤੇ ਕਿੱਥੋਂ ਤੱਕ ਜਾਂਦੇ, ਪਰ ਉਹਨਾਂ ਨੇ ਸਿਕਿਉਰਿਟੀ ਜਿਹੜੀ ਆ ਉਹ ਉਦੋਂ ਹੀ ਵਧਾਉਣੀ ਸ਼ੁਰੂ ਕਰ ਦਿੱਤੀ ਸੀ ਜਿੱਦਾਂ ਇਹਨਾਂ ਨੇ ਐਲਾਨ ਕੀਤਾ ਸੀ। ਜੀ ਜੀ ਜੀ। ਸਿੰਗਲਾ ਦੀਆਂ ਜਾਇਦਾਦਾਂ ਜ਼ਬਤ ਹੋ ਗਈਆਂ ਜੀ। ਸਿੰਗਲਾ ਜੀ ਹਾਂਜੀ ਸਿੰਗਲਾ, ਹਾਂਜੀ ਇਹ ਸਿੰਗਲਾ ਉਹੀ ਸਿੰਗਲਾ ਹੈ ਜਿਹਦਾ ਨਾਮ ਜਿਹੜਾ ਹੈ ਉਹ ਟੈਂਡਰ ਘੁਟਾਲਾ ਆਪਾਂ ਕਹਿ ਦਿੰਦੇ ਹਾਂ, ਟਰਾਂਸਪੋਰਟੇਸ਼ਨ ਘੁਟਾਲਾ ਵੀ ਆਖ ਦਿੰਦੇ ਹਾਂ, ਤੇ ਅਨਾਜ ਘੁਟਾਲਾ ਢੋਆ ਢੋਆਈ ਵਾਲਾ ਜੀ। ਹੁਣ ਇਹਦੇ ਵਿੱਚ ਇਹ ਆ ਕਿ ਅਸਲ ਦੇ ਵਿੱਚ ਹੁਣ ਗੱਲ ਇਹ ਆ ਕਿ ਸਿੰਗਲਾ ਇੱਥੋਂ ਚਲੇ ਗਿਆ ਸੀਗਾ ਪ੍ਰਵੀਨ ਜੀ, ਉਹ ਇੱਥੇ ਨਹੀਂ ਹੈ ਤੇ ਦੱਸਦੇ ਕਿ ਨੌਕਰੀ ਦੇ ਦੌਰਾਨੇ ਸਰਵਿਸ ਸੀ ਉਹ ਮਤਲਬ ਕਿ ਪਹੁੰਚ ਗਿਆ ਸੀਗਾ ਸ਼ਾਇਦ PR ਤੱਕ, ਹਿਸਾਬ ਲਾ ਲਓ ਜੀ। ਹੁਣ PR ਤੱਕ ਪਹੁੰਚ ਗਿਆ ਤੇ ਉਸ ਤੋਂ ਬਾਅਦ ਵੀ ਨੌਕਰੀ ਕਰੀ ਗਿਆ, ਯਾਨੀ ਜਿਹੜਾ ਬੰਦਾ ਹੋ ਹੀ PR ਗਿਆ ਉਹ ਇੱਥੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਉਹ ਗੰਡਾਸਾ ਵਾਹੇਗਾ। ਉਹਨੇ ਚੰਗਾ ਛਿਲਿਆ, ਦੱਸਦੇ ਕਿ ਪੌਣੇ 200 ਕਰੋੜ ਰੁਪਏ ਦਾ ਉਹਦੇ ਨਾਮ ਲੱਗਦਾ, ਤਕਰੀਬਨ ਪੌਣੇ 200 ਕਰੋੜ ਰੁਪਏ ਦਾ ਵੀ ਉਹਨੇ ਇਹ ਨਾਮ ਆ ਰਿਹਾ ਉਹਨੇ ਕਰ ਕੀ ਰਿਹਾ। ਜਿਵੇਂ ਅੱਗੇ ਆਪਾਂ ਦੇਖਿਆ ਵਿਜੇ ਮਾਲੀਆ ਦੇ ਮਾਮਲੇ 'ਚ ਜਾਂ ਹੋਰ ਜਿਹੜੇ ਦੂਜੇ ਦੂਜੇ ਹੈਗੇ ਨੇ ਉਹਨਾਂ ਦੇ ਮਾਮਲੇ 'ਚ ਕਿ ਜੀ ਪ੍ਰਾਪਰਟੀ ਇਹਨਾਂ ਦੀ ਇਹ ਕਰਾਂਗੇ ਉਹ ਕਰਾਂਗੇ, ਤਾਂ ਪ੍ਰਾਪਰਟੀ ਦੇ ਵਿੱਚ ਇਹਨਾਂ ਨੇ 4 ਜਿਹੜੀਆਂ ਜਾਇਦਾਦਾਂ ਨੇ ਉਹ ਸੀਜ਼ ਕਰ ਦਿੱਤੀਆਂ। ਹੁਣ ਇਹ ਆਪਾਂ ਨੂੰ ਪਤਾ ਹੈ ਕਿ ਇਹ ਜਿਹੜੀ ਪ੍ਰਾਪਰਟੀ ਸੀਜ਼ ਹੁੰਦੀ ਹੈ ਇਹਦਾ ਵੀ ਇੱਕ ਪ੍ਰੋਸੀਜਰ ਹੁੰਦਾ ਹੈ, ਉਹ ਫਿਰ ਮਤਲਬ ਕਿ ਅਟੈਚ ਹੁੰਦੀ ਆ ਤੇ ਗਾਂਹ ਜਾ ਕੇ ਕੁਰਕ ਹੁੰਦੀ ਆ, ਫਿਰ ਪਤਾ ਲੱਗਦਾ ਕਿੰਨੇ ਦੀ ਉਹ ਵਿਕਦੀ ਆ, ਕੁਰਕ ਕਰਕੇ ਜਦੋਂ ਬੋਲੀ ਲੱਗਦੀ ਨਿਲਾਮ ਹੁੰਦੀ ਹੈ ਜੀ ਕਿ ਕਿੰਨੇ ਪੈਸੇ ਵੱਟੇ ਜਾਂਦੇ। ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਇੰਨਾ ਘਪਲਾ ਕਰਕੇ ਤੇ ਇੰਨੀ ਜਾਇਦਾਦ ਪਿੱਛੇ ਛੱਡ ਗਿਆ ਹੋਏਗਾ ਦੇਸ਼ ਸੇਵਾ ਲਈ ਕਿ ਦੇਸ਼ ਦੇ ਵਿਕਾਸ ਦੇ ਵਿੱਚ ਹਿੱਸਾ ਪੈ ਜਾਏਗਾ। ਸੋ ਇਸ ਕਰਕੇ 4-5 ਜਾਇਦਾਦਾਂ ਇਹਨਾਂ ਨੇ ਜ਼ਰੂਰ ਨਿਸ਼ਾਨਦੇਹ ਕੀਤੀਆਂ ਨੇ, ਪਰ ਮਸਲਾ ਤੇ ਸਭ ਤੋਂ ਵੱਡਾ ਇਹ ਆ ਕਿ ਚਲੋ ਜਾਇਦਾਦ ਜਿਹੜੀ ਹੈਗੀ ਆ ਵਾਹ ਭਲੀ ਹੈ, ਜਿੰਨਾ ਕੋਈ ਬਚਿਆ ਭੱਜਦੇ ਭੂਤ ਦੀ ਲੰਗੂਟੀ ਸਹੀ, ਪਰ ਸਿੰਗਲਾ ਜੋ ਕਰ ਗਿਆ, ਪਹਿਲੀ ਗੱਲ ਤੇ ਇਹ ਆ ਕਿ ਜੋ ਉਹਦੇ ਉੱਤੇ ਆ ਕੇ ਬੈਠੇ ਸਨ ਉਹ ਸਿਰਫ ਭਾਰਤ ਭੂਸ਼ਣ ਆਸ਼ੂ ਤੇ ਕਾਬੂ ਆਇਆ, ਪਰ ਇੱਕ ਵਾਰੀ ਚਾਰਜਸ਼ੀਟ ਹੋਣ ਦੇ ਬਾਅਦ ਦੁਬਾਰਾ ਫਿਰ ਉਹਨੂੰ ਉਸ ਵੱਡੇ ਚਲੋ ਅਹੁਦੇ ਤੇ ਬਿਠਾ ਦੇਣਾ ਜਿਸ ਅਹੁਦੇ ਤੇ ਬੈਠ ਕੇ ਉਹਨੇ ਚੰਨ ਚਾੜਿਆ, ਉਹ ਬਿਠਾਉਣ ਵਾਲੇ ਕੌਣ ਸਨ ਜੀ। ਤੇ ਦੂਜੀ ਗੱਲ ਇਹ ਆ ਕਿ ਹੁਣ ਇਸ ਮਾਮਲੇ ਦੇ ਵਿੱਚ ਇਹ ਆ ਕਿ ਉਹ ਕਿੱਥੇ ਚਲੇ ਗਿਆ। ਪਹਿਲੀ ਗੱਲ ਤੇ ਇਹ ਜਾਣਨਾ ਬਹੁਤ ਜ਼ਰੂਰੀ ਹੈ, ਜੇ ਗੈਂਗਸਟਰਾਂ ਨੂੰ ਡਿਪੋਰਟ ਕਰਵਾਇਆ ਜਾ ਸਕਦਾ ਹੈ, ਜਿਹੜੇ ਇਸ ਤਰ੍ਹਾਂ ਦੇ ਛਲੀਏ ਛਲ ਕੇ ਨਿਕਲ ਗਏ ਨੇ ਕਿ ਉਹਨਾਂ ਨੂੰ ਡਿਪੋਰਟ ਨਹੀਂ ਕਰਵਾਇਆ ਜਾ ਸਕਦਾ। ਇਹਨਾਂ ਨੂੰ ਲਿਆ ਕੇ ਇਹਨਾਂ ਦੇ ਖਿਲਾਫ ਮੁਕੱਦਮੇ ਚਲਾਏ ਜਾਣ, ਮਸਾਲੀ ਸਜ਼ਾਵਾਂ ਦਵਾਈਆਂ ਜਾਣ ਤੇ ਤਦੇ ਤੇ ਜਾ ਕੇ ਕੋਈ ਠੱਲ ਪਵੇਗੀ ਨਾ ਜੀ ਜੀ, ਨਹੀਂ ਤਾਂ ਇਹ ਤਾਂ ਇੱਕ ਵਧੀਆ ਸੌਖਾ ਰਸਤਾ ਮਿਲ ਗਿਆ। ਅਗਲਾ ਕਹਿੰਦਾ ਕਿ ਉੱਥੇ PR ਦਾ ਪ੍ਰਬੰਧ ਕਰਕੇ ਰੱਖੋ ਜਾਂ ਕਿਸੇ ਦੇਸ਼ ਦੇ ਵਿੱਚ ਇੱਕ ਹੋਰ ਟਿਕਾਣਾ ਬਣਾ ਕੇ ਰੱਖੋ, ਇੱਥੋਂ ਚੰਗੇ ਬੇਰ ਛਿੱਲ ਕੇ ਤੇ ਆਪਦਾ ਚੜ ਜਾਓ। ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਿਜ਼ਨਸ ਆਈਡੀਆ ਹੋ ਗਿਆ ਨਾ ਜੀ ਜੀ, ਵੀ ਕਾਰੋਬਾਰ ਜਿਹੜਾ ਹੈ ਉਹ ਕਿਵੇਂ ਆਪਦਾ ਰੇੜਨਾ ਤੇ ਚੇਅਰ ਤੇ ਬਹਿ ਕੇ ਚੰਗਾ ਦਬਲ ਕੇ ਹੇਰ ਫੇਰ ਕਰੋ ਤੇ ਉਸ ਤੋਂ ਬਾਅਦ ਜਾ ਕੇ ਕਿਤੇ ਸੈੱਟ ਹੋ ਕੇ ਬੈਠੋ। ਇਹ ਕਿਹੜਾ ਲੈ ਕੇ ਆਉਣਗੇ,
ਤੇ ਮੈਨੂੰ ਤਾਂ ਗੱਲ ਇਹ ਹੈ ਨਾ ਕਿ ਚਲੋ ਜਾਇਦਾਦਾਂ ਤਾਂ ਜਿਹੜੀਆਂ ਇੱਥੇ ਪਈਆਂ ਨੇ ਸੋ ਪਈਆਂ ਨੇ, ਚਲੋ 4 ਰੁਪਈਏ ਵੀ ਉਹਨਾਂ ਦੇ ਵਟੇ ਜਾਣਗੇ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਬਚਾਇਆ ਉਹਨੂੰ, ਤੇ ਦੂਜੀ ਚੀਜ਼ ਹੈ ਕਿ ਜਿਹੜਾ ਉਹ ਤੋਂ ਭੱਜਿਆ, ਉਹ ਸਾਰਾ ਕੁਝ ਜਿਨ੍ਹਾਂ ਨੇ ਵੇਖਣਾ ਸੀਗਾ ਉਹਨਾਂ ਨੇ ਕਿਉਂ ਨਹੀਂ ਵੇਖਿਆ? ਪੀਆਰ ਕਿਵੇਂ ਲੈ ਗਿਆ ਤੇ ਉਹਨੂੰ ਲਿਆਂਦਾ ਕਿਵੇਂ ਜਾਏ? ਇਹ ਇੱਕ ਵੱਡਾ ਸਵਾਲ ਹੈ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਸਰਕਾਰ ਨੇ ਜਿਹੜੀ ਰੋਕ ਲਾਈ ਹੈ ਹੁਣ ਫੰਡਾਂ ਨੂੰ ਵਰਤਣ ਤੇ, ਇਸ ਰੋਕ ਨੇ ਸਰਪੰਚ ਫਸਾ ਦਿੱਤੇ ਆ ਜੀ ਕਹਿੰਦੇ। ਸਰਪੰਚਾਂ ਨੇ ਤਾਂ ਕੀ ਫਸਣਾ ਹੈ? ਹੁਣ ਗੱਲ ਇਹ ਹੈ ਕਿ ਜਿਵੇਂ ਹੁਣ ਕਿਸੇ ਦਾ ਸਰਕਲ ਚੱਲਦਾ ਹੈ, ਸਰਪੰਚ ਦਾ ਉਹ ਕਾਲੀ ਕਰਾਲੀ ਚ ਹੁੰਦਾ ਹੀ ਹੈ ਨਾ ਕਿ ਆਹ ਕਰਾ ਲਓ ਜੀ, ਖਾਸ ਬੰਦਿਆਂ ਦਾ। ਉਹ ਹੁਣ ਜਿੱਥੇ ਦੇਣਦਾਰੀ ਹੈਗੀ ਆ ਉਹ ਰੁਕ ਜਾਏਗੀ। ਤੇ ਅਗਲਾ ਤਾਂ ਵੇਖੋ ਗੱਲ ਇਹ ਆ ਕਿ ਸਰਕਾਰ ਦੇ ਮੂੰਹ ਨੂੰ ਥੋੜੀ ਕੋਈ ਮਾਲਸ਼ ਪਾਉਂਦਾ। ਸਰਪੰਚ ਜਿਹੜੇ ਹੁੰਦੇ ਆ ਜਾਂ ਮੋਹਤਬਰ ਹੁੰਦੇ ਆ ਪਿੰਡਾਂ ਦੇ ਵਿੱਚ, ਉਹਨਾਂ ਦੇ ਮੂੰਹ ਨੂੰ ਪਹਿਲਾਂ ਉਧਾਰ ਸੌਦਾ ਚੁਕਾਇਆ ਜਾਂਦਾ, ਉਧਾਰ ਸਮਾਨ ਚੁਕਾਇਆ ਜਾਂਦਾ। ਪਰ ਇਹਨਾਂ ਨੇ ਕੀ ਕੀਤਾ? ਪਹਿਲੀ ਗੱਲ ਤੇ ਇਹ ਵੇਖਣ ਵਾਲੀ ਹੈ ਕਿ 6 ਮਹੀਨੇ ਪਹਿਲਾਂ ਹੀ ਪੰਚਾਇਤਾਂ ਭੰਗ, ਇਹ ਇੱਕ ਨਵਾਂ ਕੰਮ ਚੱਲ ਪਿਆ। ਅੱਗੇ ਅਮਰਿੰਦਰ ਸਿੰਘ ਹੋਰਾਂ ਵਾਰੀ ਵੀ ਮੈਨੂੰ ਲੱਗਦਾ ਇਸ ਤਰ੍ਹਾਂ ਹੋਇਆ ਸੀਗਾ, ਜੇ ਮੈਂ ਨਹੀਂ ਭੁੱਲਦਾ। ਤੇ ਫਿਰ ਕੋਰਟ ਕਚਹਿਰੀ 'ਚ ਵੀ ਮਾਮਲਾ ਗਿਆ ਤੇ ਉਹਦੇ 'ਚ ਇੱਕ ਧਾਰਾ ਇਸ ਤਰ੍ਹਾਂ ਦੀ ਰੱਖੀ ਗਈ ਨੇ, ਇਹਨਾਂ ਨੇ ਰੱਖੀ ਆ ਕਿ ਬਈ ਉਹਦੇ ਤਹਿਤ 6 ਮਹੀਨੇ ਪਹਿਲਾਂ ਭੰਗ ਕਰ ਸਕਦੇ। ਪਰ 6 ਮਹੀਨੇ ਦਾ ਟਾਈਮ ਬਹੁਤ ਹੁੰਦਾ ਜੀ, ਬਹੁਤ ਟਾਈਮ ਹੈ। ਇਹ ਆ ਕਿ ਹੁਣ ਕਾਨੂੰਨੀ ਤੌਰ ਤੇ ਇੱਥੇ ਵੀ ਵੈਲਫੇਅਰ ਜਿਹੜਾ ਕਿ ਲੱਭਿਆ ਜਾਏਗਾ ਕਿ ਕੀ ਇਸ ਨੂੰ ਚੈਲੰਜ ਕੀਤਾ ਜਾ ਸਕਦਾ ਹੈ ਕਿ ਨਹੀਂ। ਦੂਜਾ ਕਿ ਫਿਰ ਵਿੱਤੀ ਲੈਣ ਦੇਣ ਤੇ ਹੁਣ ਰੋਕ ਲਾ ਦਿੱਤੀ ਆ, ਜਿਹਦੇ ਕਰਕੇ ਸਰਪੰਚ ਤੇ ਫਿਰ ਹੁਣ ਫਸਣਗੇ ਜੀ। ਬਾਕੀ ਇਹਨਾਂ ਨੇ ਪ੍ਰਸ਼ਾਸਕ ਲਾਏ ਆ, ਕੰਮ ਕੁਮ ਕੁਛ ਨਹੀਂ ਹੈ, ਜਿਵੇਂ ਅੱਗੇ ਚੱਲਦਾ ਸੀਗਾ ਮਾੜਾ ਮੋਟਾ ਕਿਤੇ, ਉਹ ਵੀ ਹੁਣ ਰੁਕ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ। ਪਰ ਇਹਦੇ ਨਾਲ ਇੱਕ ਚੀਜ਼ ਹੋਰ ਜੁੜਦੀ ਹੈ ਨਾ, ਕਿ ਜਿਸ ਹਿਸਾਬ ਕਿਤਾਬ ਨਾਲ ਇਹ ਚੱਲ ਰਹੇ ਨੇ, ਮੈਨੂੰ ਤਾਂ ਲੱਗਦਾ ਕਿ ਇਲੈਕਸ਼ਨ 31 ਦਸੰਬਰ ਤੱਕ ਨਹੀਂ ਹੋਏਗਾ, ਕਿਉਂਕਿ ਹਾਲੇ ਸਥਾਨਕ ਸਰਕਾਰਾਂ ਦਾ ਇਲੈਕਸ਼ਨ ਹੋਣਾ ਹੈ, ਬਲਾਕ ਸੰਮਤੀ ਤੇ ਫਿਰ ਜ਼ਿਲ੍ਹਾ ਪ੍ਰੀਸ਼ਦ ਵਗੈਰਾ। ਤੇ ਚਲੋ ਜੇ ਹੋ ਵੀ ਜਾਂਦਾ, ਪਰ ਇਹਦੇ ਵਿੱਚ ਤੁਸੀਂ ਐਸਜੀਪੀਸੀ ਇਲੈਕਸ਼ਨ ਦੀ ਵਿੰਡੋ ਕਿੱਥੇ ਵੇਖੋਗੇ? ਉਹ ਤਾਂ ਮੈਨੂੰ ਨਹੀਂ ਲੱਗਦਾ ਕਿ ਨੇਪਰੇ ਚੜੇਗਾ ਕੰਮ। ਯਾਨੀ ਸਰਕਾਰ ਇੱਕ ਅੱਧ ਇਲੈਕਸ਼ਨ ਤੇ ਪਛਾੜੇਗੀ, ਚਾਹੇ ਉਹ ਕਮੇਟੀ ਵਾਲਾ ਇਲੈਕਸ਼ਨ ਹੋਵੇ ਤੇ ਚਾਹੇ ਕੋਈ ਇਹਨਾਂ 'ਚ ਹੋਵੇ। ਤੇ ਜੇ ਕਮੇਟੀ ਵਾਲਾ ਇਲੈਕਸ਼ਨ ਪਛੜਦਾ, ਇਹਦਾ ਮਤਲਬ ਇਹ ਆ ਕਿ ਫਿਰ ਦਾ ਜਿਹੜਾ ਆ ਗਿਆ ਜਨਰਲ ਇਲੈਕਸ਼ਨ ਲੋਕ ਸਭਾ ਵਾਲਾ, ਉਹ ਭੁਗਤ ਕੇ, ਕਿਉਂਕਿ ਮਾਰਚ ਅਪ੍ਰੈਲ ਦੇ ਵਿੱਚ ਤੇ ਉਹ ਚੱਲ ਪੈਣਾ। ਤੇ ਫਿਰ ਇਹ ਤੇ ਗਿਆ ਮਈ ਤੋਂ ਪਿੱਛੇ, ਯਾਨੀ ਇਹ ਕੁੱਲ ਮਿਲਾ ਕੇ ਤੁਸੀਂ ਦੇਖ ਲਓ ਕਿ 1 ਸਾਲ ਤੱਕ ਤਾਂ ਫਿਰ ਐਸਜੀਪੀਸੀ ਦਾ ਇਲੈਕਸ਼ਨ ਨਹੀਂ ਹੋਣਾ ਜੇ ਇਸ ਪੱਖ ਤੋਂ, ਇਸ ਪੁਆਇੰਟ ਆਫ ਵਿਊ ਤੋਂ ਆਪਾਂ ਦੇਖੀਏ। ਤੇ ਇਸ ਕਰਕੇ ਮੈਨੂੰ ਤਾਂ ਇਹ ਲੱਗਦਾ ਕਿ ਇਲੈਕਸ਼ਨ ਪਛੜਨਗੇ। ਇਹ ਜਿਹੜੀ ਗੱਲਬਾਤ ਹੈਗੀ ਆ ਵਿੱਤੀ ਲੈਣ ਦੇਣ ਤੇ ਰੋਕ, ਮੈਨੂੰ ਲੱਗਦਾ ਕਿ ਜਿਹੜੇ ਕੰਮਕਾਰ ਚੱਲਦੇ ਪਏ ਆ ਉਹ ਪੂਰੇ ਕਰਵਾਉਣ ਵਾਸਤੇ ਚਲੋ ਇਹਨਾਂ ਦੇ ਜਿਹੜੇ ਪ੍ਰਸ਼ਾਸਕ ਲਾਉਣੇ ਆ ਉਹਨਾਂ ਨੂੰ ਹਦਾਇਤਾਂ ਦੇਣ ਤੇ ਕੰਮ ਨਹੀਂ ਰੁਕਣਾ ਚਾਹੀਦਾ, ਕਿਉਂਕਿ ਜਦੋਂ ਕੰਮ ਰੁਕਦਾ ਤੇ ਰੁਜ਼ਗਾਰ ਵੀ ਰੁਕ ਜਾਂਦਾ। ਤੇ ਕੰਮ ਜਿੱਥੇ ਚੱਲਦੇ ਨੇ ਉਹ ਚੱਲਦੇ ਰਹਿਣ। ਜੋ ਵੀ ਵਿੱਤੀ ਲੈਣ ਦੇਣ ਹੈਗਾ ਉਹ ਸਰਪੰਚ ਨਾ ਕਰੇ, ਪੰਚਾਇਤਾਂ ਨਾ ਕਰਨ, ਪ੍ਰਸ਼ਾਸਕ ਤੇ ਕਰ ਸਕਦਾ ਹੈ ਨਾ, ਪ੍ਰਸ਼ਾਸਕ ਦੇ ਥਰੂ ਕਰਾ ਦੇ। ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਦੀ ਗੱਲ ਕਰੀਏ ਸ਼ਹੀਦੀ ਸਮਾਰਕਾਂ ਦੀ। ਸ਼ਹੀਦੀ ਸਮਾਰਕਾਂ ਤੋਂ ਕਹਿੰਦੇ ਮੋਦੀ ਦਾ ਨਾਂ ਹਟਾਇਆ। ਅੱਜ ਦੇਖੋ ਇਹ ਰੌਲਾ ਪਿਆ ਜਿਹਨਾਂ ਦਾ ਵਿੱਚ ਇਹਨਾਂ ਨੇ ਸਮਾਰਕਾਂ ਤੋਂ, ਯਾਦਗਾਰਾਂ ਤੋਂ, ਪ੍ਰਧਾਨ ਮੰਤਰੀ ਤੋਂ, ਤੁਹਾਨੂੰ ਪਤਾ ਹੀ ਹੈ ਨਾ ਕਿ ਪਲੇਟਾਂ ਜਿਹੀਆਂ ਲੱਗੀਆਂ ਹੁੰਦੀਆਂ, ਉਹਦੇ ਵਿੱਚ ਜ਼ਿਕਰ ਹੁੰਦਾ। ਤਾਂ ਹੁਣ ਆਮ ਆਦਮੀ ਪਾਰਟੀ ਨੇ ਜਵਾਬ ਵੀ ਦਿੱਤਾ ਇਸ ਗੱਲ ਦਾ, ਕਿਉਂਕਿ ਜਿਹੜੇ ਭਾਜਪਾ ਵਾਲੇ ਆ ਉਹ ਹਮਲਾਵਰ ਨੇ ਇਸ ਮੁੱਦੇ ਤੇ। ਆਮ ਆਦਮੀ ਪਾਰਟੀ ਨੇ ਜਵਾਬ ਦਿੱਤਾ ਹੈ ਕਿ ਦੇਖੋ ਸ਼ਹੀਦ ਯਾਦਗਾਰਾਂ ਤੇ ਕਹਿੰਦੇ ਕਿ ਕੇਵਲ ਸ਼ਹੀਦਾਂ ਦੇ ਨਾਮ ਹੀ ਹੋਣੇ ਚਾਹੀਦੇ ਆ, ਪ੍ਰਧਾਨ ਮੰਤਰੀ ਦਾ ਨਾਂ ਕਾਹਦੇ ਲਈ? ਇਹ ਵੀ ਗੱਲ ਸਹੀ ਹੈ। ਉਧਰ ਜਾਖੜ ਨੇ ਕਿਹਾ ਕਿ ਜੋ ਰਾਜ ਦੀ ਮਾਨ ਸਰਕਾਰ ਆ ਉਹਨੇ ਸ਼ਹੀਦਾਂ ਦੇ ਯਾਦਗਾਰੀ ਪੱਥਰਾਂ ਤੋਂ ਜਿਹੜਾ ਪ੍ਰਧਾਨ ਮੰਤਰੀ ਦਾ ਨਾਂ ਹਟਾਇਆ, ਇਹ ਬਿਲਕੁਲ ਗਲਤ ਆ, ਐਸਾ ਨਹੀਂ ਹੋਣਾ ਚਾਹੀਦਾ। ਤਾਂ ਗੱਲ ਇਹ ਹੈ ਕਿ ਦੇਖੋ ਇਹ ਰੌਲਾ ਜਿਹੜਾ ਹੈ ਨਾ, ਫੋਟੋਆਂ ਨਾ ਇਹ ਨਹੀਂ ਇਹਨਾਂ ਦਾ ਮੁੱਕ ਸਕਦਾ। ਜਿੱਥੇ ਰਾਜ ਸਰਕਾਰ ਦਾ ਇਹਨਾਂ ਦਾ ਦਾਅ ਚੱਲਦਾ ਹੈ ਉੱਥੇ ਇਹ ਕਰੀ ਜਾਂਦੇ ਆ, ਜਿੱਥੇ ਉਹਨਾਂ ਦਾ ਖੌਫ ਪੈਂਦਾ ਉਹ ਕਰੀ ਜਾਂਦੇ ਆ। ਆਹ ਵੇਖੋ ਨਾ, ਇਹਨਾਂ ਨੇ ਜਿਹੜੇ ਫੰਡ ਸੀਗੇ, ਟੈਗ ਦੀ ਰਿਪੋਰਟ ਆਈ ਆ ਹੁਣ ਪਿਛਲੇ ਦਿਨੀ, ਇਹਨਾਂ ਨੇ ਉਹ ਇਹਨਾਂ ਤੇ ਪੈਸੇ ਡਾਇਵਰਟ ਕਰਤੇ।
ਦੂਜੀ ਚੀਜ਼ ਕਿ ਇਧਰੋਂ ਜਿਹੜੇ ਪੰਜਾਬ ਸਰਕਾਰ ਵਾਲੇ ਆ ਉਹ ਆਪਣੀ ਮਸ਼ਹੂਰੀ ਕਰਦੇ ਆ। ਸੋ ਇਹਨਾਂ ਦੇ ਵਿੱਚੋਂ ਨਿਕਲਣਾ ਕੁਛ ਨਹੀਂ ਹੈ। ਇਹ ਇਹੀ ਹੈ ਕਿ ਜਿਹਦਾ ਦਾ ਲੱਗਦਾ ਉਹ ਸਾਰਾ ਕੁਝ ਕਰਦਾ। ਤੇ ਚਲੋ ਇਹ ਠੀਕ ਹੈ, ਮੈਂ ਮੰਨ ਗਿਆ ਕਿ ਸ਼ਹੀਦਾਂ ਦਾ ਹੀ ਨਾਂ ਹੋਣਾ ਚਾਹੀਦਾ। ਤੇ ਫਿਰ ਜਿਹੜੇ ਆ ਨਾਮ ਇਹਨਾਂ ਦੇ ਰੱਖੇ ਆ ਰਾਜਵੰਸ਼ਾਹੀਆਂ ਦੇ ਜਿਹੜੇ ਅੰਸ਼, ਤੇ ਜਾਂ ਕਹਿ ਲਓ ਕਿ ਇਹਨਾਂ ਦੇ ਵਡੇਰਿਆਂ ਦੇ ਨਾਮ ਤੇ ਕ੍ਰਿਕਟ ਸਟੇਡੀਅਮ ਬਣ ਰਿਹਾ ਜਿਹੜਾ ਮੋਹਾਲੀ ਦੇ ਵਿੱਚ ਨਵਾਂ, ਫਿਰ ਇਹਦਾ ਵੀ ਨਾਮ ਬਦਲ ਦੇਣਾ ਚਾਹੀਦਾ। ਇਹ ਇੱਕ ਰਾਜਵੰਸ਼ਾਹੀ ਵਾਲੇ ਪਰਿਵਾਰ ਦੇ ਬੰਦੇ ਦੇ ਨਾਮ ਤੇ ਕਿਉਂ ਗਈ? ਬਿਲਕੁਲ, ਜਿਵੇਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਗਰਾਊਂਡ ਹੈ PCA, ਤੁਸੀਂ ਸਿੱਧਾ ਨਾਮ ਰੱਖ ਦਿਓ ਪੰਜਾਬ ਦੇ ਨਾਮ ਤੇ। ਗੱਲ ਇਹ ਕਿ ਇਹ ਰਾਜਨੀਤੀ ਜਿਹੜੀ ਆ ਉਹ ਨਾਵਾਂ ਨੂੰ ਲੈ ਕੇ, ਫੋਟੋਆਂ ਨੂੰ ਲੈ ਕੇ ਚੱਲਦੀ ਰਹਿਣੀ ਆ। ਪਰ ਮੇਰਾ ਮੰਨਣਾ ਹੈ ਕਿ ਜੇ ਸ਼ਹੀਦਾਂ ਦੀ ਯਾਦਗਾਰ ਹੈ ਤਾਂ ਉੱਥੇ ਲੋੜ ਹੀ ਨਹੀਂ ਕੋਈ, ਸਿਰਫ ਤੇ ਸਿਰਫ ਸ਼ਹੀਦਾਂ ਦੇ ਨਾਂ ਹੋਣੇ ਚਾਹੀਦੇ ਆ। ਪਰ ਫਿਰ ਜੇ ਆਪਾਂ ਦੇਖਦੇ ਆ ਤਾਂ ਮਾਨ ਸਾਹਿਬ ਦੀ ਫੋਟੋ ਵੀ ਇਹਨਾਂ ਨੂੰ ਉੱਥੇ ਨਹੀਂ ਚੁੱਕਣੀ ਚਾਹੀਦੀ। ਮਹਿਕਮਾ ਤੇ ਖੇਤੀਬਾੜੀ ਦਾ ਹੁੰਦਾ ਤੇ ਫੋਟੋ ਇਹਨਾਂ ਦੀ ਲੱਗੀ ਹੁੰਦੀ ਹੈ, ਖੇਤੀਬਾੜੀ ਮੰਤਰੀ ਦੀ ਵੀ ਕਈ ਵਾਰ ਫੋਟੋ ਲੋਕ ਹੁੰਦੀ ਹੈ। ਤੇ ਇਹ ਚੀਜ਼ ਜਿਹੜੀ ਹੈ ਵੇਖਣੀ ਚਾਹੀਦੀ ਹੈ। ਪਰ ਇਹ ਤੁਹਾਨੂੰ ਪਤਾ ਹੀ ਇਹਨਾਂ ਦੀ ਹੁਣ ਪੋਲਿਟਿਕਸ ਜਿਹੜੀ ਹੈ ਭਾਜਪਾ ਵਰਸਸ ਆਮ ਆਦਮੀ ਪਾਰਟੀ, ਉਹ ਤਾਂ ਇਸੇ ਤਰ੍ਹਾਂ ਹੀ ਕੈਸ ਕਰਕੇ ਚੱਲੇਗੀ। ਜੀ। ਤੇ ਗੱਲ ਕਰੀਏ ਗੁਰਦੁਆਰਾ ਸਾਹਿਬਾਨਾਂ ਦੀ, ਗੁਰੂ ਘਰਾਂ ਦੀ, ਜਹਾਜ਼ ਚੜਾਉਣੇ ਜਿਹੜਾ ਟ੍ਰੈਂਡ ਚੱਲਿਆ ਸੀ ਮਿੰਟੂ ਜੀ, ਉਹ ਕਹਿੰਦੇ ਰੋਕਿਆ ਜਾਊਗਾ, ਬੰਦ ਹੋਣਗੇ। ਹਾਂਜੀ ਦੇਖੋ, ਇਹਦੇ ਤੇ ਕਾਫੀ ਗੱਲਾਂ ਮਚਿਆ। ਖਾਸ ਤੌਰ ਤੇ ਤੁਸੀਂ ਦੇਖਿਆ ਹੋਣਾ ਇੱਕ ਤਸਵੀਰ ਵਾਇਰਲ ਹੋਈ ਦਰਬਾਰ ਸਾਹਿਬ ਦੇ ਵਿੱਚੋਂ, ਤਾਂ ਭਾਈ ਸਾਹਿਬ ਦੇਖ ਰਹੇ ਨੇ ਜੋ ਉੱਥੇ ਸੇਵਾਦਾਰ ਨੇ, ਤਾਂ ਉਹ ਫੋਟੋ ਤੇ ਬਹੁਤ ਜ਼ਿਆਦਾ ਫਿਰ ਆਲੋਚਨਾ ਹੋਈ, ਵਿਵਾਦ ਹੋਇਆ ਕਿ ਭਾਈ ਇਹ ਕੀ ਚੱਲ ਰਿਹਾ। ਤਾਂ ਹੁਣ ਦੱਸਦੇ ਇਹ ਹੈ ਕਿ ਜੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੈ ਗਿਆਨੀ ਰਘਵੀਰ ਸਿੰਘ ਜੀ, ਉਹਨਾਂ ਨੇ ਕਹਿ ਦਿੱਤਾ ਕਿ SGPC ਹਦਾਇਤ ਜਾਰੀ ਕਰੇ, ਮਤਲਬ ਕਿ ਉਹਨਾਂ ਨੂੰ ਕਿਹਾ ਕਿ ਸਮੁੱਚਾ ਜਿਹੜਾ ਸਰਕੂਲਰ ਹੈ ਜਾਰੀ ਕਰ ਦਿੱਤਾ ਜਾਵੇ। ਇਹ ਜਿਹੜੀ ਮਨਮਤ ਆ ਇਹ ਘੱਟੋ ਘੱਟ SGPC ਦੇ ਮੁਤਹਿਦ ਜਿਹੜੇ ਗੁਰਦੁਆਰੇ ਨੇ, ਗੁਰੂ ਘਰ ਨੇ, ਕਿ ਉਹਨਾਂ ਦੇ ਵਿੱਚ ਨਾ ਅੰਜਾਮ ਦਿੱਤੀ ਜਾ ਸਕੇ। ਇਹ ਇਹਨਾਂ ਦਾ ਕਹਿਣਾ ਹੈ ਤੇ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਕਿ ਤੇ ਹੂੜਮਤ ਜਿੱਦਾਂ ਦੀ ਚੱਲਦੀ ਪਈ ਆ, ਤੁਸੀਂ ਦੇਖਿਆ ਹੀ ਹੈ ਨਾ, ਇਹ ਤੇ ਬਹੁਤ ਜ਼ਿਆਦਾ ਕੰਮ ਆ। ਪਰ ਹੁਣ ਗੱਲ ਇਹ ਹੈ ਕਿ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ, ਕਈ ਥਾਂ ਤੇ ਤਾਂ ਇਹ ਕੰਮ ਹੈ ਕਿ ਉਹ ਚੜਾ ਕੇ ਜਾਂਦੇ, ਫਿਰ ਉਹ ਪੁੱਠੇ ਉੱਥੇ ਹੀ ਚਲੇ ਜਾਂਦੇ, ਉੱਥੋਂ ਫਿਰ ਵੇਖ ਕੇ ਤੇ ਐਂ ਹੀ ਆ ਜਾਂਦੇ ਆ। ਆਹ ਕੁਛ ਵੀ ਚੱਲਣ ਡਿਆ ਕਈ ਥਾਵਾਂ ਤੇ। ਇਹ ਬਹੁਤ, ਵੈਸੇ ਨਾ ਇੱਕ ਵਾਰੀ ਕਹਿੰਦੇ ਕਿ ਇੱਕ ਦੁਆਬੇ ਦਾ ਬਾਬਾ ਸੀ, ਉਹਦਾ ਹਰਿਆਣੇ 'ਚ ਵੀ ਚੱਲਦਾ ਸੀ ਕੰਮਕਾਰ, ਮਤਲਬ ਕਿ ਸੰਗਤ ਵਾਹਵਾ ਸੀ ਉੱਥੇ। ਉਹ ਹਰਿਆਣੇ 'ਚ ਗਿਆ, ਉੱਥੇ ਅਰਦਾਸ ਕਰਨੀ ਸੀ ਕਿਸੇ ਦੀ, ਤੇ ਉਹ ਕਿਸੇ ਨੇ ਆ ਕੇ ਦੱਸਿਆ ਕਿ ਉੱਥੇ ਜੀ ਪਿੱਛੇ ਪੰਜਾਬ ਦੇ ਵਿੱਚ ਤੇ ਬਈ ਉਹ ਟਰੱਕ ਚੜਾਉਣ ਵਾਲੇ ਆਇਆ ਅਰਦਾਸ ਕਰਨ। ਉੱਥੋਂ ਦੀ ਸੰਗਤ ਨੂੰ ਕਿਹਾ ਕਿ ਬਈ ਤੁਸੀਂ ਇੱਥੇ ਬੈਠੋ, ਤੇ ਮੈਂ ਆਇਆ। ਉਹਨਾਂ ਨੇ ਗੱਡੀ ਇੱਧਰ ਨੂੰ ਠੇਲੇ ਦਿੱਤੀ, ਵੀ ਟਰੱਕ ਚੜਾਉਣ ਵਾਲੇ ਆਏ। ਉਹ ਬਾਹਰ ਜਾ ਕੇ ਵੇਖਿਆ, ਅੱਜ ਹੀ ਗੱਲ ਕਿਸੇ ਤੋਂ ਮੈਂ ਸੁਣੀ ਸਿਆਣੇ ਬੰਦੇ ਤੋਂ, ਤੇ ਉਹ ਕਹਿੰਦੇ ਆ ਜਿਹੜੀਆਂ ਗੱਲਾਂ ਚੱਲਦੀਆਂ ਪਈਆਂ ਇਹਦੇ ਵਿੱਚ, ਉਹ ਕਹਿੰਦੇ ਕਿ ਉਹਨੇ ਆਲੇ ਦੁਆਲੇ ਦੇਖਿਆ ਬਾਬੇ ਨੇ ਜਾ ਕੇ, ਟਰੱਕ ਤਾਂ ਖਲੋਤਾ ਨਹੀਂ, ਕਹਿੰਦੇ ਜੀ ਅੰਦਰ ਹੈ, ਅੰਦਰ ਹੈ। ਤੇ ਚਲੋ ਗਏ ਤੇ ਉਹਨਾਂ ਨੇ ਬੁੱਕਲ ਚੋਂ ਕੱਢ ਕੇ ਉਹ ਜਿਹੜਾ ਟਰੱਕ ਸੀ ਰਗੜ ਵਾਲਾ ਲਾਤਾ ਜੀ, ਤੇ ਬਾਬਾ ਲਾਲ ਪੀਲਾ ਹੋਇਆ। ਵਿਆਹ ਕੀ, ਉਧਰੋਂ ਵੀ ਕੰਮ ਗਿਆ ਤੇ ਇਧਰੋਂ ਵੀ। ਤਾਂ ਮਤਲਬ ਕਿ ਇਸ ਤਰ੍ਹਾਂ ਵੀ ਕੰਮ ਚੱਲਦਾ, ਟਰੱਕ ਵੀ ਚੜਾ ਦਿੱਤੇ ਜਾਂਦੇ ਆ। ਤੇ ਇਹ ਖੜਾਉਣਾ ਜਹਾਜ਼ ਆਪਾਂ ਜੇ ਦੇਖੀਏ ਤੇ ਹੁਣ ਆ ਪਿੰਡਾਂ ਵਾਲੇ ਗੁਰਦੁਆਰਿਆਂ 'ਚ ਵੀ ਚੜਨ ਲੱਗ ਗਏ ਨੇ, ਜਿਵੇਂ ਆਮ ਆਪਣੇ ਗੁਰੂ ਘਰ ਹੁੰਦੇ ਆ ਨਾ, ਮੈਂ ਵੇਖਿਆ ਜੇ ਜਾਈਏ ਤਾਂ। ਪਰ ਘੱਟੋ ਘੱਟ SGPC ਦੇ ਪ੍ਰਬੰਧਾਂ ਵਾਲੇ ਗੁਰੂ ਘਰਾਂ ਦੇ ਵਿੱਚ ਮਨਮੱਤੀ ਜਿਹੜੀ ਹੈ ਨਹੀਂ ਹੋਣੀ ਚਾਹੀਦੀ। ਸੋ ਇਹਨਾਂ ਨੇ ਨੋਟਿਸ ਲਿਆ, ਕਿਉਂਕਿ ਜਿਹੜਾ ਫੋਟੋ ਸੀਗਾ ਉਹ ਬਹੁਤ ਜ਼ਿਆਦਾ ਵਾਇਰਲ ਹੋਇਆ। ਹੁਣ ਲੱਗਦਾ ਹੈ ਕਿ ਰੋਕਥਾਮ ਹੋ ਜਾਏਗੀ। ਜੀ। ਤੇ ਜਾਂਦੇ ਜਾਂਦੇ ਗੱਲ ਕਰੀਏ CGI ਦੇ ਨਾਮ ਤੇ ਉੱਤੇ ਫਰਜ਼ੀ ਪੋਸਟ ਵਾਇਰਲ ਹੋ ਗਈ ਮਿੰਟੂ ਜੀ। ਦੇਖੋ ਇਹਦੇ ਵਿੱਚ ਕੀ ਹੈ ਕਿ ਇੱਕ ਫੇਕ ਕਿਸੇ ਨੇ ਪੋਸਟ ਬਣਾਈ ਆ, ਕ੍ਰੀਏਟ ਕੀਤੀ ਆ, ਤਾਂ ਕੁਝ ਮੁਸਲਮਾਨ ਆਈਡੀਆ ਤੋਂ ਸ਼ੇਅਰ ਕਰਵਾਈ ਗਈ ਆ। ਇਹ ਕਿਹਾ ਗਿਆ ਕਿ ਬਈ ਗੱਲ ਮੁਸਲਮਾਨ ਆਈਡੀਆ ਤੋਂ ਭਾਵ ਕਿ ਨਾਮ ਮੁਸਲਮਾਨ ਦਿੱਤੇ ਗਏ ਨੇ। ਉਹ ਆਈਡੀਆ ਆਪਾਂ ਨੂੰ ਵੀ ਪਤਾ ਕਿ ਕਿੱਥੋਂ ਤੇ ਕਿਵੇਂ ਚੱਲਦੀਆਂ ਨੇ। ਮਤਲਬ ਸਿੱਧਾ ਕਿਹਾ ਗਿਆ ਕਿ ਜੋ ਸਾਡੇ ਇੱਥੋਂ ਦੇ ਚੀਫ ਜਸਟਿਸ ਆਫ ਇੰਡੀਆ DY ਚੰਦਰਚੂੜ ਜੀ, ਕਿਉਂਕਿ ਤੁਹਾਨੂੰ ਪਤਾ ਹੈ ਸਰਕਾਰ ਪ੍ਰਤੀ ਕੋਈ ਨਰਮੀ ਨਹੀਂ ਰੱਖਦੇ, ਇਹ ਹਮੇਸ਼ਾ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਬਹੁਤ ਸਖਤ ਟਿੱਪਣੀਆਂ ਕਰਦੇ ਨੇ।
ਤਾਂ ਇਹ ਹੁਣ ਫੇਕ ਪੋਸਟ ਪਾ ਦਿੱਤੀ ਗਈ ਕਿ ਇਹਨਾਂ ਵੱਲੋਂ ਕਾਲ ਹੈ ਕਿ ਸੜਕਾਂ ਤੇ ਉਤਰ ਆਓ, ਮਤਲਬ ਕਿ ਪਬਲਿਕ ਹੁਣ ਸੁਪਰੀਮ ਕੋਰਟ ਕਹੇਗੀ ਜੀ ਸੁਪਰੀਮ ਕੋਰਟ, ਤੁਸੀਂ ਸੋਚੋ ਚੀਫ ਜਸਟਿਸ ਆਫ ਇੰਡੀਆ ਕਹਿਣਗੇ ਕਿ ਬਈ ਤੁਸੀਂ ਸੜਕਾਂ ਤੇ ਉਤਰ ਆਓ, ਤਾਂ ਫਿਰ ਇਹਦਾ ਨੋਟਿਸ ਵੀ ਦਿਆ ਗਿਆ। ਖੁਦ ਸੁਪਰੀਮ ਕੋਰਟ ਨੇ ਇਹਦੇ ਤੇ ਬਿਆਨ ਜਾਰੀ ਕੀਤਾ ਕਿ ਫੇਕ ਹੈ, ਬਿਲਕੁਲ ਐਸਾ ਸੁਪਰੀਮ ਕੋਰਟ ਨੇ ਕਿਤੇ ਨਹੀਂ ਕਿਹਾ ਤੇ ਨਾ ਹੀ ਸੁਪਰੀਮ ਕੋਰਟ ਦਾ ਅਜਿਹਾ ਮੰਨਣਾ। ਪਰ ਸਵਾਲ ਇਹ ਹੈ ਕਿ ਕਿਉਂ ਹੋ ਰਿਹਾ, ਕਾਹਤੋਂ ਹੋ ਰਿਹਾ ਹੈ? ਕਿਉਂਕਿ ਕੁਝ ਲੋਕ, ਖਾਸ ਤੌਰ ਤੇ ਬਹੁਗਿਣਤੀ ਨਾਲ ਜੁੜੇ ਲੋਕ, ਅੱਜ ਕੱਲ ਸੁਪਰੀਮ ਕੋਰਟ ਨੂੰ ਬਹੁਤ ਗਲਤ ਬੋਲਦੇ ਆ, ਬਹੁਤ ਨਿੰਦਦੇ ਆ। ਉਹਨਾਂ ਦੀ ਨਜ਼ਰ ਦੇ ਵਿੱਚ ਇਹ ਹੈ ਕਿ ਸੁਪਰੀਮ ਕੋਰਟ ਇੱਕ ਅੜਿੱਕਾ ਹੈ, ਸਰਕਾਰ ਬਹੁਤ ਕੁਝ ਕਰ ਸਕਦੀ ਆ, ਤੇ ਜੇ ਇਹ ਅੜਿੱਕਾ ਵੀ ਦੂਰ ਹੋ ਜਾਵੇ ਤਾਂ ਮੈਨੂੰ ਲੱਗਦਾ ਕਿ ਇਹ ਜ਼ਰੂਰੀ ਨਹੀਂ ਕਿ ਜਿਹੜੀਆਂ ਆਈਡੀਆਂ ਦੇ ਨਾਮ ਦਿੱਤੇ ਜਾ ਰਹੇ ਨੇ ਕਿ ਉਹ ਅਸਲੀ ਹੋਣ। ਹੋ ਸਕਦਾ ਹੈ ਕਿ ਇਹਨਾਂ ਆਈਡੀਆਂ ਦੇ ਪਿੱਛੇ, ਨਕਲੀ ਆਈਡੀਆਂ ਦੇ ਪਿੱਛੇ ਅਸਲੀ ਉਹੀ ਹੋਣ। ਇਹ ਜਾਂਚ ਪੜਤਾਲ ਹੋਣੀ ਚਾਹੀਦੀ ਆ ਕਿ ਕਿਉਂ ਅਜਿਹਾ ਹੋ ਰਿਹਾ। ਤੇ ਇੱਕ ਪਾਸੇ ਤੇ ਫੇਕ ਨਿਊਜ਼ ਫੈਲਾਉਣ ਵਾਲੇ ਨੂੰ 3 ਸਾਲ ਦੀ ਸਜ਼ਾ ਵਾਲਾ ਕਾਨੂੰਨ ਆ ਰਿਹਾ, ਤੇ ਦੂਸਰੇ ਪਾਸੇ ਸੁਪਰੀਮ ਕੋਰਟ ਦੇ ਹੀ ਚੀਫ ਜਸਟਿਸ ਦਾ ਫੇਕ ਪੋਸਟ ਬਣਾ ਕੇ ਇਦਾਂ ਕੀਤਾ ਜਾ ਰਿਹਾ, ਤਾਂ ਫਿਰ ਸੋਚਣ ਵਿਚਾਰਨ ਵਾਲੀ ਗੱਲ ਹੈ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ, ਤੇ ਖਬਰਾਂ ਕਾਫੀ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਚਰਚਾ ਕਰਨੀ ਬਾਕੀ ਹੈ। ਰੁਕਣਾ ਪੈਣਾ ਇੱਕ ਸ਼ਾਰਟ ਬ੍ਰੇਕ ਦੇ ਲਈ, ਪਰ ਜਾਂਦੇ ਜਾਂਦੇ ਗੱਲ ਕਰਦੇ ਹਾਂ ਭਾਰਤ ਪਾਕਿਸਤਾਨ ਵੰਡ ਦੀ। 14 ਅਗਸਤ ਦੀ ਤਰੀਕ ਜਿਹੜੀ ਆ ਉਹ ਦੇਸ਼ ਦੇ ਇਤਿਹਾਸ ਦੇ ਵਿੱਚ ਹੰਝੂਆਂ ਦੇ ਨਾਲ ਲਿਖੀ ਹੋਈ ਹੈ। ਇਹ ਉਹ ਦਿਨ ਸੀ ਜਦੋਂ ਦੇਸ਼ ਦੀ ਵੰਡ ਹੋਈ ਤੇ 14 ਅਗਸਤ 1947 ਨੂੰ ਪਾਕਿਸਤਾਨ ਨੂੰ ਵੱਖਰਾ ਦੇਸ਼ ਤੇ 15 ਅਗਸਤ 1947 ਨੂੰ ਭਾਰਤ ਨੂੰ ਆਜ਼ਾਦ ਐਲਾਨਿਆ ਗਿਆ। ਇਸ ਵੰਡ ਦੇ ਵਿੱਚ ਨਾ ਸਿਰਫ ਭਾਰਤੀ ਉਪ ਮਹਾਦੀਪ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਬਲਕਿ ਬੰਗਾਲ ਨੂੰ ਵੀ ਵੰਡਿਆ ਗਿਆ, ਤੇ ਬੰਗਾਲ ਦਾ ਜਿਹੜਾ ਪੂਰਬੀ ਹਿੱਸਾ ਸੀ ਉਹਨੂੰ ਭਾਰਤ ਤੋਂ ਵੱਖ ਹੋ ਕੇ ਪੂਰਬੀ ਪਾਕਿਸਤਾਨ ਬਣ ਗਿਆ ਸੀ। 71 ਦੀ ਜੰਗ ਤੋਂ ਬਾਅਦ ਉਹ ਬੰਗਲਾਦੇਸ਼ ਬਣ ਗਿਆ ਸੀ। ਕਹਿਣ ਨੂੰ ਤਾਂ ਇਹ 2 ਦੇਸ਼ਾਂ ਦੀ ਵੰਡ ਸੀ ਤੇ ਕਈ ਲੋਕ ਕਹਿੰਦੇ ਨੇ ਕਿ ਆਜ਼ਾਦੀ ਸੀ, ਪਰ ਅਸਲ ਦੇ ਵਿੱਚ ਇਹ ਦਿਲਾਂ, ਪਰਿਵਾਰਾਂ, ਰਿਸ਼ਤਿਆਂ ਤੇ ਭਾਵਨਾਵਾਂ ਦੀ ਵੰਡ ਸੀ। ਭਾਰਤ ਦੀ ਵੰਡ ਦੇ ਜ਼ਖਮ ਸਦੀਆਂ ਤੱਕ ਰਿਸਦੇ ਰਹਿਣਗੇ ਤੇ ਆਉਣ ਵਾਲੀਆਂ ਨਸਲਾਂ ਇਸ ਤਾਰੀਖ ਦੇ ਸਭ ਤੋਂ ਭਿਆਨਕ, ਦਰਦਨਾਕ ਤੇ ਖੂਨ ਭਿੱਜੇ ਦਿਨ ਦੀ ਟੀਸ ਨੂੰ ਮਹਿਸੂਸ ਕਰਦੀਆਂ ਰਹਿਣਗੀਆਂ। ਰਾਤੋਂ ਰਾਤ ਲੋਕਾਂ ਦੇ ਆਸ਼ਿਆਨੇ ਉਜੜ ਗਏ। 10 ਲੱਖ ਤੋਂ ਵੱਧ ਪੰਜਾਬੀ ਇਸ ਵੰਡ ਦਾ ਸ਼ਿਕਾਰ ਹੋਇਆ, ਮਾਰਿਆ ਗਿਆ, ਕਤਲੇਆਮ ਹੋਇਆ। ਤੇ ਇਸ ਵੰਡ ਦੇ ਵਿੱਚ ਜਿਹੜਾ ਪੰਜਾਬ ਅਸੀਂ ਅੱਜ ਦੇਖਦੇ ਹਾਂ, ਉਹ ਇਸ ਵੰਡ ਤੋਂ ਬਾਅਦ ਜਿਹੜਾ ਪੰਜਾਬ ਸਾਡੇ ਕੋਲ ਅੱਜ ਦਾ ਉਹ ਤਕਰੀਬਨ ਤੀਜਾ ਚੌਥਾ ਹਿੱਸਾ ਹੀ ਕਹਿ ਸਕਦੇ ਹਾਂ। ਉਸ ਤੋਂ ਪਹਿਲਾਂ ਦਾ ਪੰਜਾਬ ਬਹੁਤ ਵੱਡਾ ਸੀ। ਪਾਕਿਸਤਾਨ ਵਾਲੇ ਪਾਸੇ ਹਾਲੇ ਵੀ ਕਾਫੀ ਵੱਡਾ ਪੰਜਾਬ ਆ, ਪਰ ਆਪਾਂ ਵੇਖਦੇ ਹਾਂ ਕਿ ਆਪਣਾ ਪੰਜਾਬ 66 ਤੋਂ ਬਾਅਦ ਫਿਰ ਜਿਹੜਾ ਉਹ ਵੰਡਿਆ ਗਿਆ। ਸੋ ਗੱਲ ਵੰਡ ਦੀ ਹੈ ਜਿਹੜੀ ਇਹ ਜਿਹੜੀ ਮਨੁੱਖੀ ਤਰਾਸਦੀਆਂ ਜਿੰਨੀਆਂ ਵੀ ਇਸ ਸਦੀ ਦੇ ਵਿੱਚ ਵਾਪਰੀਆਂ ਜਾਂ ਇਸ ਦੁਨੀਆ ਦੇ ਇਤਿਹਾਸ ਦੇ ਵਿੱਚ ਵਾਪਰੀਆਂ, ਉਹਨਾਂ ਦੇ ਵਿੱਚੋਂ ਇੱਕ ਆ। ਬਹੁਤ ਲੋਕ ਆਜ਼ਾਦੀ ਦਾ ਜਸ਼ਨ ਮਨਾਉਂਦੇ ਨੇ, ਉਹਨਾਂ ਨੂੰ ਮੁਬਾਰਕ ਹੈ ਕਿ ਉਹ ਆਜ਼ਾਦੀ ਕਹਿੰਦੇ ਨੇ, ਪਰ ਅਸਲ ਦੇ ਵਿੱਚ ਇਹ ਪੰਜਾਬ ਦੀ ਹਿੱਕ ਉੱਤੇ ਖਿੱਚੀ ਇੱਕ ਲਕੀਰ ਸੀ ਜਿਹਨੇ ਪੰਜਾਬ ਨੂੰ ਕਈ ਸਾਲ ਪਿੱਛੇ ਧੱਕ ਦਿੱਤਾ। ਤੇ ਜੇਕਰ ਮਨੁੱਖਤਾਵਾਦੀ ਨਜ਼ਰੀਏ ਤੋਂ ਦੇਖੀਏ ਤਾਂ ਇਸ ਵੰਡ ਦੇ ਨਾਲ ਪੰਜਾਬੀਆਂ ਦਾ, ਸਿੱਖਾਂ ਦਾ, ਹਿੰਦੂਆਂ ਦਾ, ਮੁਸਲਮਾਨਾਂ ਦਾ, ਇਹਨਾਂ ਦੇ ਵਿੱਚੋਂ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਸਿੱਖਾਂ ਦਾ ਨੁਕਸਾਨ ਹੋਇਆ। ਉਸ ਤੋਂ ਬਾਅਦ ਮੁਸਲਮਾਨਾਂ ਤੇ ਹਿੰਦੂਆਂ ਦਾ ਵੀ ਨੁਕਸਾਨ ਹੋਇਆ, ਕਿਉਂਕਿ ਹਿਜਰਤ ਇਹਨਾਂ ਤਿੰਨਾਂ ਕੌਮਾਂ ਨੂੰ ਇੱਕ ਦੂਜੇ ਪਾਸਿਓਂ ਕਰਨੀ ਪਈ। ਤੇ ਆਪਾਂ ਦੇਖਿਆ ਕਿ ਕਈ 100 ਏਕੜਾਂ ਦੇ ਮਾਲਕ, ਕਈ ਹਜ਼ਾਰਾਂ ਏਕੜਾਂ ਦੇ ਮਾਲਕ ਜਿਹੜੇ ਪਰਿਵਾਰ ਦੋਨਾਂ ਪਾਸੇ ਹੀ ਇੱਕ ਆਲੀਸ਼ਾਨ ਜ਼ਿੰਦਗੀ ਜਿਉਂਦੇ ਸਨ, ਜਾਂ ਜਿਹੜੇ ਪਰਿਵਾਰ ਮੋਰਚਿਆਂ, ਮੁਹਿੰਮਾਂ, ਆਜ਼ਾਦੀ ਦੀਆਂ ਲੜਾਈਆਂ ਦੇ ਵਿੱਚ ਜਿਉਂਦੇ ਸਨ, ਜਾਂਦੇ ਸਨ, ਤਾਂ ਉਹਨਾਂ ਪਰਿਵਾਰਾਂ ਨੂੰ, ਉਹਨਾਂ ਦੇ ਬੱਚਿਆਂ ਨੂੰ, ਕਿਸੇ ਨੂੰ 1 ਸਾਲ ਦੇ, ਕੁਛ ਮਹੀਨਿਆਂ ਦੇ, ਕਿਸੇ ਨੂੰ 95-95 ਸਾਲ ਦੇ ਬਜ਼ੁਰਗਾਂ ਨੂੰ ਆਪਾਂ ਕਹਾਣੀਆਂ ਪੜ੍ਹੀਆਂ, ਉਹਨਾਂ ਨੂੰ ਕਿਵੇਂ ਸ਼ਰਨਾਰਥੀ ਕੈਂਪਾਂ ਦੇ ਵਿੱਚ ਬਿਤਾਉਣੇ ਪਏ। ਤੇ ਉਹਨਾਂ ਦੇ ਵਿੱਚੋਂ ਕਈ ਪਰਿਵਾਰ ਅੱਜ ਵੀ ਦਿਹਾੜੀ ਮਜ਼ਦੂਰੀ ਕਰਕੇ ਰੋਟੀ ਖਾਣ ਦੇ ਲਈ ਮਜਬੂਰ ਨੇ। ਪੇਟ ਪਾਲ ਤਾਂ ਬੰਦਾ ਫਿਰ ਵੀ ਲੈਂਦਾ, ਪਰ ਜਿਹੜੀ ਰਿਸ਼ਤਿਆਂ ਦੀ ਟੀਸ ਹੈ, ਜਿਹੜੀ ਆਪਣੇ ਦੇ ਗੁਆਚ ਜਾਣ ਦੀ ਟੀਸ ਹੈ, ਉਹ ਹਾਲੇ ਵੀ ਹੈ। ਤੇ ਹੁਣ ਤੁਸੀਂ YouTube ਦੇ ਵਿੱਚ ਦੇਖਦੇ ਹੋ ਕਿ ਇਸ ਗੱਲ ਦੇ ਉੱਤੇ ਥੋੜ੍ਹਾ ਜਿਹਾ ਮੱਲਮ ਲਾਉਣ ਦਾ ਕੰਮ ਕੀਤਾ ਕਰਤਾਰਪੁਰ ਸਾਹਿਬ ਲਾਂਘੇ ਨੇ। ਕਰਤਾਰਪੁਰ ਸਾਹਿਬ ਦਾ ਲਾਂਘਾ ਬੇਸ਼ੱਕ ਸਰਕਾਰਾਂ ਨੇ ਖੋਲ੍ਹਿਆ, ਪਰ ਕਰਤਾਰਪੁਰ ਸਾਹਿਬ ਲਾਂਘੇ ਦੀ ਜਿਹੜੀ ਅਰਦਾਸ ਸੀ ਉਹਦਾ ਇੱਕ ਬਹੁਤ ਵੱਡਾ ਮਹੱਤਵ ਮੰਨਿਆ ਜਾਂਦਾ। ਉਸ ਅਰਦਾਸ ਦੀ ਸ਼ੁਰੂਆਤ ਕੀਤੀ ਸੀ ਅਕਾਲੀ ਦਲ ਦੇ ਆਗੂ ਕੁਲਦੀਪ ਸਿੰਘ ਵਡਾਲਾ ਨੇ 2001 ਦੇ ਵਿੱਚ, ਤੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੀ ਸ਼ੁਰੂਆਤ ਕੀਤੀ ਸੀ। ਤੇ ਉਸੇ ਦਿਨ ਤੋਂ 13 ਅਪ੍ਰੈਲ 2001 ਦੀ ਗੱਲ ਹੈ, ਜਦੋਂ ਵਿਸਾਖੀ ਤੋਂ ਅਰਦਾਸ ਹੋਈ ਸੀਗੀ। ਤੇ ਉਹ ਅਰਦਾਸ ਕਰਦੇ ਸੀ ਮੱਸਿਆ ਪੁੰਨਿਆ ਸੰਗਰਾਂਦ ਵਾਲੇ ਦਿਨ
ਕਿ ਕਰਤਾਰਪੁਰ ਸਾਹਿਬ ਦੇ ਜਿਹੜੇ ਦਰਸ਼ਨ ਆ ਉਹਨਾਂ ਦੇ ਦਰਸ਼ਨ ਦੀਦਾਰੇ ਕਰਨ ਦਾ ਸਾਨੂੰ ਮੌਕਾ ਮਿਲੇ, ਸੁਭਾਗ ਪ੍ਰਾਪਤ ਹੋਵੇ। ਤੇ ਉਸ ਤੋਂ ਬਾਅਦ ਕੀ ਦੇਖਦੇ ਹਾਂ ਆਪਾਂ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਇੰਟਰਨੈਟ ਦੇ ਜ਼ਰੀਏ ਮਿਲੇ, ਉਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਕੋਈ ਕਿੱਥੇ ਰਹਿੰਦਾ ਹੈ। ਤੇ ਹੁਣ ਕਰਤਾਰਪੁਰ ਸਾਹਿਬ ਦਾ ਜਿਹੜਾ ਲੰਘ ਹੈ, ਪਹਿਲੀ ਪਾਤਸ਼ਾਹੀ ਦੇ ਨਾਲ ਸੰਬੰਧਿਤ ਉਹ ਅਸਥਾਨ ਆ ਜਿੱਥੇ ਗੁਰੂ ਮਹਾਰਾਜ ਨੇ ਸਾਨੂੰ ਕਿਹਾ ਕਿ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਉਹਨਾਂ ਨੇ ਖੁਦ ਖੇਤੀ ਕੀਤੀ ਉੱਥੇ, ਤੇ ਉੱਥੇ ਹੁਣ ਬਹੁਤ ਸਾਰੇ ਪਰਿਵਾਰਾਂ ਦਾ ਮੇਲ ਹੁੰਦਾ ਹੈ। ਇਹ ਛੋਟੀ ਜਿਹੀ ਇੱਕ ਮੱਲਮ ਹੈ, ਪਰ ਜਿਹੜੇ ਇਹਦੇ ਜ਼ਖਮ ਨੇ ਉਹ ਸਦੀਆਂ ਤੱਕ ਰਿਸਤੇ ਰਹਿਣਗੇ। ਮਿਲਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ, ਕਈ ਹੋਰ ਖਬਰਾਂ ਤੇ ਚਰਚਾ ਕਰਾਂਗੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਪ੍ਰਵੀਨ ਸ਼ਰਮਾ। ਰੁਕ ਕਰਦੇ ਕੁਝ ਹੋਰ ਅਹਿਮ ਖਬਰਾਂ ਦਾ। ਗੱਲ ਕਰਾਂਗੇ ਮਾਨਸਾ ਦੀ ਨਸ਼ਾਬੰਦੀ ਦੇ ਲਈ ਜਿਹੜੀ ਮਹਾ ਰੈਲੀ ਕੀਤੀ ਗਈ ਸੀ, ਇਹਦੇ ਵਿੱਚ ਸੂਬੇ ਭਰ ਤੋਂ ਲੋਕਾਂ ਨੇ ਹਿੱਸੇਦਾਰੀ ਲਈ ਹੈ। ਨਸ਼ਿਆਂ ਦਾ ਕਾਰੋਬਾਰ ਬੰਦ ਕਰਨ, ਪਰਮਿੰਦਰ ਸਿੰਘ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਦੀ ਪੂਰਤੀ ਦੇ ਲਈ ਇੱਥੋਂ ਦੀ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਤੇ ਕੀਤੀ ਗਈ ਮਹਾ ਰੈਲੀ ਦੇ ਦੌਰਾਨ ਪੰਜਾਬ ਭਰ ਦੇ ਵਿੱਚੋਂ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਵੱਡੀ ਗਿਣਤੀ ਇਕੱਠ ਨੂੰ ਕਿਸਾਨ ਆਗੂ ਰੋਲਦੂ ਸਿੰਘ ਮਾਨਸਾ, ਬਲਬੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜਗਿੱਲ, ਬੋਗ ਸਿੰਘ, ਗੋਬਿੰਦ ਸਿੰਘ ਛਾਜਲੀ ਤੇ ਕਾਕਾ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਸਰਕਾਰਾਂ ਦੇ ਨਾਲ ਮਿਲ ਕੇ ਕਾਰਪੋਰੇਟ ਘਰਾਣੇ ਨੌਜਵਾਨ ਵਰਗ ਦੀ ਬਰਬਾਦੀ ਦੇ ਲਈ ਇਹ ਜਿਹੜੇ ਨਸ਼ੇ ਲੈ ਕੇ ਆਏ ਨੇ ਤੇ ਆਪਣੇ ਜਿਹੜੇ ਧੀਆਂ ਪੁੱਤ ਆ ਉਹਨਾਂ ਨੂੰ ਇਹਨਾਂ ਨਸ਼ਿਆਂ ਤੋਂ ਤੁਸੀਂ ਬਚਾ ਲਓ। ਇਸ ਮੌਕੇ ਕਈ ਹੋਰ ਆਗੂਆਂ ਨੇ ਵੀ, ਜਿਹੜੀਆਂ ਸਮਾਜਿਕ ਜਥੇਬੰਦੀਆਂ ਦੇ ਆਗੂ ਆ, ਉਹਨਾਂ ਨੇ ਵੀ ਸੰਬੋਧਨ ਕੀਤਾ ਤੇ ਨਾਲ ਹੀ ਇਹਨਾਂ ਨੇ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਸੀਂ ਪਰਮਿੰਦਰ ਸਿੰਘ ਝੋਟੇ ਦੀ ਰਿਹਾਈ ਨਹੀਂ ਕਰਨੀ, ਨਸ਼ਿਆਂ ਦਾ ਕਾਰੋਬਾਰ ਬੰਦ ਨਹੀਂ ਕਰਨਾ ਤੇ ਪੱਕਾ ਧਰਨਾ ਇਦਾਂ ਹੀ ਚੱਲਦਾ ਰਹੂਗਾ। ਮਸਲਾ ਨਾ ਹੱਲ ਹੋਣ ਤੇ 16 ਅਗਸਤ ਨੂੰ ਕਮੇਟੀ ਦੀ ਮੀਟਿੰਗ ਦੇ ਵੱਲੋਂ ਹੋਰ ਤਿੱਖੇ ਸੰਘਰਸ਼ ਦਾ ਫੈਸਲਾ ਵੀ ਕੀਤਾ ਜਾ ਸਕਦਾ ਹੈ। ਐਸਐਸਪੀ ਮਾਨਸਾ ਨਾਨਕ ਸਿੰਘ ਨੇ ਰੈਲੀ ਦੇ ਮੰਚ ਤੇ ਆ ਕੇ ਕਿਹਾ ਹੈ ਕਿ ਪਰਮਿੰਦਰ ਸਿੰਘ ਦੇ ਖਿਲਾਫ ਦਿੱਤੀ ਅਰਜ਼ੀ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ 3-4 ਦਿਨ ਦੇ ਵਿੱਚ ਹੀ ਹਾਂ ਪੱਕੀ ਫੈਸਲਾ ਲਵਾਂਗੇ। ਪਰਮਿੰਦਰ ਸਿੰਘ ਝੋਟੇ ਦੇ ਪਿਤਾ ਨੇ ਸਟੇਜ ਤੋਂ ਐਲਾਨ ਕੀਤਾ ਕਿ ਝੋਟੇ ਦੇ ਸਾਥੀਆਂ ਦੇ ਖਿਲਾਫ ਸਾਰੇ ਪਰਚੇ ਰੱਦ ਹੋਣ ਤੱਕ ਪਰਮਿੰਦਰ ਸਿੰਘ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਲਿਆਉਣ ਦੀ ਕਾਹਲੀ ਨਹੀਂ ਹੈ। ਇਸ ਮਸਲੇ ਨੂੰ ਲੈ ਕੇ ਆਪਾਂ ਕਾਫੀ ਵਾਰ ਚਰਚਾ ਕਰ ਚੁੱਕੇ ਹਾਂ ਕਿ ਮਾਨਸਾ ਦੇ ਵਿੱਚ ਲੋਕ ਇਕੱਠੇ ਕਿਉਂ ਹੋਏ ਨੇ, ਪਰਮਿੰਦਰ ਸਿੰਘ ਝੋਟਾ ਕੌਣ ਹੈ। ਪਰ ਸਭ ਤੋਂ ਵੱਡਾ ਤੇ ਅਹਿਮ ਸਵਾਲ ਇਹ ਹੈ ਕਿ ਨਸ਼ਾ ਖਤਮ ਕਰਦੀਆਂ ਦੋ ਸਰਕਾਰਾਂ ਜਿਹੜੀਆਂ ਚਲੀਆਂ ਗਈਆਂ, ਅਕਾਲੀ ਦਲ ਵੀ ਵਾਅਦੇ ਕਰਦਾ ਰਿਹਾ, ਕੈਪਟਨ ਅਮਰਿੰਦਰ ਸਿੰਘ ਵੀ ਵਾਅਦਾ ਕਰਦਾ ਰਿਹਾ, ਗੁਟਕਾ ਸਾਹਿਬ ਦੀ ਸਹੁੰ ਖਾ ਕੇ ਹੱਥ ਦੇ ਵਿੱਚ ਫੜ ਕੇ ਗੁਟਕਾ ਸਾਹਿਬ ਬਠਿੰਡੇ ਦੇ ਵਿੱਚ ਕੈਪਟਨ ਸਾਹਿਬ ਨੇ ਐਲਾਨ ਕੀਤਾ ਸੀਗਾ। ਪਰ ਹਲੇ ਵੀ ਇਹ ਜਿਹੜਾ ਜੰਜਾਲ ਹੈ, ਇਹ ਜਿਹੜੀ ਬਿਮਾਰੀ ਹੈ, ਉਹਨੇ ਪੰਜਾਬ ਦੇ ਵਿੱਚ ਪੈਰ ਪਸਾਰੇ ਹੋਏ ਨੇ ਤੇ ਸਾਡੀਆਂ ਜਿਹੜੀਆਂ ਨਸਲਾਂ ਨੇ ਆਉਣ ਵਾਲੀਆਂ, ਉਹ ਇਹਦੀ ਜ਼ਦ ਦੇ ਵਿੱਚ ਫਸਦੀਆਂ ਜਾ ਰਹੀਆਂ ਨੇ। ਮਸਲਾ ਇਹ ਨਹੀਂ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਹੈ, ਮਸਲਾ ਇਹ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਆ ਕਿਉਂ ਰਿਹਾ ਔਰ ਇਹ ਰੁਕ ਕਿਉਂ ਨਹੀਂ ਰਿਹਾ। ਸਰਕਾਰਾਂ ਦੀ ਜਿਹੜੀ ਇੱਕ ਵਿਲ ਪਾਵਰ ਹੋਣੀ ਚਾਹੀਦੀ ਹੈ, ਸਰਕਾਰਾਂ ਦਾ ਦ੍ਰਿੜ ਨਿਸ਼ਚਾ ਹੋਣਾ ਚਾਹੀਦਾ, ਉਹ ਕਿਉਂ ਨਹੀਂ ਹੈ। ਕਿਉਂ ਨਸ਼ਾ ਹੁਣ ਜਿਹੜਾ ਉਹ ਸਿਆਸੀ ਜਾਂ ਕੋਈ ਸਮਾਜਿਕ ਸਮੱਸਿਆ ਵਾਂਗ ਨਹੀਂ ਰਿਹਾ। ਸੋ ਮਾਨਸਾ ਦਾ ਜਿਹੜਾ ਸੰਘਰਸ਼ ਆ ਉਹ ਹਾਲੇ ਰੁਕਣ ਵਾਲਾ ਨਹੀਂ ਹੈ ਔਰ ਲੋਕਾਂ ਨੇ ਐਲਾਨ ਕੀਤਾ ਕਿ 16 ਅਗਸਤ ਨੂੰ ਅਸੀਂ ਇਸ ਬਾਬਤ ਹੋਰ ਵੀ ਜਿਹੜੇ ਫੈਸਲੇ ਆ, ਕਰੜੇ ਫੈਸਲੇ, ਤਿੱਖਾ ਸੰਘਰਸ਼ ਆ ਉਹ ਲਵਾਂਗੇ। ਔਰ ਕਿਸਾਨੀ ਸੰਘਰਸ਼ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਉਮੀਦ ਜਾਗੀ ਹੈ ਕਿ ਸੰਘਰਸ਼ ਕੀਤਾ ਜਾ ਸਕਦਾ, ਸੰਘਰਸ਼ ਨੂੰ ਜਿੱਤ ਵੀ ਪ੍ਰਾਪਤ ਹੁੰਦੀ ਹੈ। ਕਿਸਾਨੀ ਸੰਘਰਸ਼ ਨੇ ਲੋਕਾਂ ਨੂੰ ਸੰਘਰਸ਼ ਕਰਨ ਦਾ ਇੱਕ ਨਵਾਂ ਰਾਹ ਦਿੱਤਾ ਔਰ ਨਵੀਂ ਇੱਕ ਊਰਜਾ ਜਗਾਈ। ਉਹ ਗੱਲ ਵੱਖਰੀ ਹੈ ਕਿ ਕਿਸਾਨ ਧਿਰਾਂ ਉਹ ਫਤਵਾ ਹਾਸਲ ਨਹੀਂ ਕਰ ਸਕੀਆਂ ਚੋਣਾਂ ਦੇ ਵਿੱਚ ਨਿੱਤਰ ਕੇ ਕਿ ਜਿਹੜਾ ਫਤਵਾ ਇਹਨਾਂ ਨੂੰ ਮਿਲਣਾ ਚਾਹੀਦਾ ਸੀ। ਇਹਦੇ ਵਿੱਚ ਕੁਝ ਇਹਨਾਂ ਦੀਆਂ ਆਪਣੀਆਂ ਕਮਜ਼ੋਰੀਆਂ ਵੀ ਜ਼ਿੰਮੇਵਾਰ ਨੇ, ਆਪਣੀਆਂ ਲਾਪਰਵਾਹੀਆਂ, ਕੁਤਾਹੀਆਂ ਵੀ ਜ਼ਿੰਮੇਵਾਰ ਨੇ। ਦੂਜਾ ਇਹ ਕਿ ਕਿਸੇ ਵੀ ਸੋਸ਼ਲੀ ਜਿਹੜੀ ਮੁਹਿੰਮ ਹੈ ਉਹਨੂੰ ਪੋਲੀਟੀਕਲ ਦੇ ਰੂਪ ਦੇ ਵਿੱਚ ਬਦਲਣਾ ਇਹ ਬਹੁਤ ਔਖਾ ਕਾਰਜ ਹੈ। ਪੋਲੀਟੀਕਲ ਤੌਰ ਤੇ ਲੋਕ ਇੱਕ ਵੱਖਰੇ ਤਰ੍ਹਾਂ ਦੀ ਜ਼ਹਿਨੀਅਤ ਦੇ ਮਾਲਕ ਹੁੰਦੇ ਨੇ, ਉਹ ਵੱਖਰੀ ਤਰ੍ਹਾਂ ਦੇ ਨਾਲ ਸੋਚਦੇ ਨੇ। ਜਦੋਂ ਸੋਸ਼ਲ ਕੋਈ ਕਾਜ਼ ਚੱਲਦਾ, ਸੋਸ਼ਲ ਕੋਈ ਮੁਹਿੰਮ ਚੱਲਦੀ ਹੈ, ਉਹ ਇੱਕ ਵੱਖਰੀ ਤਰ੍ਹਾਂ ਦੇ ਨਾਲ ਲੋਕ ਜੁੜਦੇ ਨੇ। ਸੋ ਇਹ ਹੋਇਆ। ਪਰ ਹੁਣ ਦੇਖਦੇ ਹਾਂ ਕਿ ਜਿਹੜੇ ਨਾਨਕ ਸਿੰਘ ਜਿਹੜੇ ਐਸਐਸਪੀ ਨੇ, ਉਹ ਜਿਹੜੇ ਖੁਦ ਐਸਐਸਪੀ ਜਿਹੜਾ ਖੁਦ ਇਹਨੂੰ ਰੋਕਦਾ ਰਿਹਾ ਕਿ ਤੂੰ ਏਦਾਂ ਸਾਡੇ ਕੰਮ 'ਚ ਟੰਗ ਕਿਉਂ ਉਡਾਉਣਾ, ਤੇ ਕੁਝ ਉਹਨੂੰ ਫਿਰ ਰੈਲੀ ਦੇ ਮੰਚ ਤੇ ਆਉਣਾ ਪਿਆ। ਇਹ ਲੋਕਾਂ ਦੀ ਤਾਕਤ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਪ੍ਰਬੰਧਕੀ ਬੋਰਡ ਦੇ ਨਿਯੁਕਤ ਕੀਤੇ ਗਏ ਨਵੇਂ ਸਿੱਖ ਪ੍ਰਸ਼ਾਸਕ ਦੇ ਵਿਰੁੱਧ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਨੇ। ਇਸ ਤੋਂ ਪਹਿਲਾਂ ਗੈਰ ਸਿੱਖ ਬੰਦੇ ਨੂੰ ਪ੍ਰਸ਼ਾਸਕ ਲਾਏ ਜਾਣ ਦਾ ਵਿਰੋਧ ਕੀਤਾ ਗਿਆ ਸੀ। ਸਿੱਖ ਜਥੇਬੰਦੀਆਂ ਦੀ ਮੰਗ ਤੇ ਮਹਾਰਾਸ਼ਟਰ ਸਰਕਾਰ ਨੇ ਸਾਬਕਾ ਆਈਐਸ ਅਧਿਕਾਰੀ ਡਾਕਟਰ ਵਿਜੇ ਸਤਬੀਰ ਸਿੰਘ ਨੂੰ ਪ੍ਰਬੰਧਕੀ ਬੋਰਡ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਹੈ। ਉਹ ਪਹਿਲਾਂ ਵੀ ਇਸ ਬੋਰਡ ਦੇ ਪ੍ਰਸ਼ਾਸਕ ਰਹਿ ਚੁੱਕੇ ਆ, ਪਰ ਹੁਣ ਇਸ ਨਵੀਂ ਨਿਯੁਕਤੀ ਨੂੰ ਲੈ ਕੇ ਦਿੱਲੀ ਦੇ ਸਿੱਖ ਆਗੂਆਂ ਦੇ ਵਿਚਾਲੇ ਮਤਭੇਦ ਸ਼ੁਰੂ ਹੋ ਗਏ ਆ। ਦਿੱਲੀ ਕਮੇਟੀ ਦੇ ਪ੍ਰਧਾਨ, ਸਾਬਕਾ ਪ੍ਰਧਾਨ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਇਸ ਤਬਦੀਲੀ ਦਾ ਸਿਹਰਾ ਆਪਣੇ ਸਿਰ ਲੈ ਰਹੇ ਨੇ। ਉਹ ਇਸ ਸੰਬੰਧੀ ਪਿਛਲੇ ਦਿਨੀ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੂੰ ਮਿਲਣ ਗਏ ਸਨ। ਹੁਣ ਇਸ ਨਵੀਂ ਨਿਯੁਕਤੀ ਦਾ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਬਾਦਲ ਦੇ ਆਗੂ ਪਰਮਜੀਤ ਸਿੰਘ ਸਰਨਾ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
ਉਹਨਾਂ ਨੇ ਕਿਹਾ ਹੈ ਕਿ ਸਿੱਖ ਮਰਿਆਦਾ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਪ੍ਰਬੰਧ ਕਰਾਉਣਾ ਮੰਦਭਾਗਾ ਹੈ। ਇਸ ਨਿਯੁਕਤੀ ਦੇ ਲਈ ਉਹਨਾਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਤੇ ਦਿੱਲੀ ਕਮੇਟੀ ਦੇ ਆਗੂਆਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਧਾਰਮਿਕ ਸੰਸਥਾ ਦੀ ਜ਼ਿੰਮੇਵਾਰੀ ਕਿਸੇ ਅੰਮ੍ਰਿਤਧਾਰੀ ਗੁਰਸਿੱਖ ਨੂੰ ਦਿੱਤੀ ਜਾਣੀ ਚਾਹੀਦੀ ਹੈ ਤੇ ਇਹਦੇ ਨਾਲ ਹੀ ਉਹਨਾਂ ਇਸ ਨਿਯੁਕਤੀ ਵਾਸਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਨਾਂ ਦੀ ਸਿਫਾਰਿਸ਼ ਵੀ ਕੀਤੀ ਹੈ। ਸੋ ਰੁਖ ਕਰਦੇ ਹਾਂ ਪਠਾਨਕੋਟ ਦਾ। ਪਠਾਨਕੋਟ ਦੇ ਵਿੱਚ ਪਿੰਡ ਗੋਲ ਦੀ 92 ਏਕੜ ਪੰਚਾਇਤੀ ਜ਼ਮੀਨ ਤਬਾਦਲੇ ਕਰਨ ਦੇ ਚਰਚਿਤ ਮਾਮਲੇ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਨੇ ਕਥਲੌਰ ਪੁਲ ਤੇ ਧਰਨਾ ਦੇ ਕੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਰੈਲੀ ਨੂੰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਸੁਖਪਾਲ ਸਿੰਘ ਖਹਿਰਾ ਅਤੇ ਸਾਬਕਾ ਮੰਤਰੀ ਅਰੁਣਾ ਚੌਧਰੀ ਤੇ ਹੋਰਨਾਂ ਨੇ ਵੀ ਸੰਬੋਧਨ ਕੀਤਾ। ਇਸੇ ਦੌਰਾਨ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਉਹਨਾਂ ਨੇ ਕਿਹਾ ਕਿ ਆਪ ਦੇ ਰਾਜ ਦੇ ਵਿੱਚ ਖਨਨ ਮਾਫੀਆ, ਭੂ ਮਾਫੀਆ ਵੱਧ ਫੁੱਲ ਰਿਹਾ ਅਤੇ ਜਿਸ ਦੇ ਸਿੱਟੇ ਵਜੋਂ ਪਿੰਡ ਗੋਲ ਪੰਚਾਇਤ ਦੀ 92 ਏਕੜ ਜ਼ਮੀਨ ਇੱਕ ਦਿਨ ਦੇ ਵਿੱਚ ਹੀ ਏਡੀਸੀ ਕੁਲਦੀਪ ਸਿੰਘ ਨੇ ਕਥਿਤ ਤੌਰ ਤੇ ਨਿੱਜੀ ਵਿਅਕਤੀਆਂ ਦੇ ਨਾਂ ਕਰ ਦਿੱਤੀ। ਉਹਨਾਂ ਕਿਹਾ ਕਿ ਇਹ ਜਿਹੜੀ ਸਰਕਾਰ ਹੈ ਇਹ ਵਿਜੀਲੈਂਸ ਦਾ ਡਰਾਵਾ ਦੇ ਕੇ ਕਾਂਗਰਸੀ ਆਗੂਆਂ ਨੂੰ ਅੰਦਰ ਕਰਨ ਤੇ ਤੁਲੀ ਹੋਈ ਹੈ, ਪਰ ਉਹ ਡਰਨ ਵਾਲੇ ਨਹੀਂ। ਰਾਜਾ ਵੜਿੰਗ ਨੇ ਕਿਹਾ ਕਿ ਇਸ ਸਰਕਾਰ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਈ ਵਾਅਦੇ ਕੀਤੇ ਸਨ ਜੋ ਹਾਲੇ ਤੱਕ ਪੂਰੇ ਨਹੀਂ ਕੀਤੇ। ਇਹਨਾਂ ਦੇ ਵਿੱਚ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਵਾਲਾ ਵਾਅਦਾ ਵੀ ਪ੍ਰਮੁੱਖ ਸੀਗਾ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇੱਕ ਸੋਚੀ ਸਮਝੀ ਸਕੀਮ ਦੇ ਤਹਿਤ ਇੱਕ BDPO ਨੂੰ ਤਰੱਕੀ ਦਿੱਤੀ ਗਈ ਅਤੇ DDPO ਬਣਾਇਆ ਗਿਆ। ਫਿਰ ADC ਦਾ ਵਾਧੂ ਚਾਰਜ ਦਿੱਤਾ ਗਿਆ, ਜਿਸ ਨੇ ਆਪਣੀ ਸੇਵਾ ਮੁਕਤੀ ਤੋਂ ਇੱਕ ਦਿਨ ਪਹਿਲਾਂ ਪੰਚਾਇਤ ਦੀ ਕਰੋੜਾਂ ਰੁਪਏ ਦੀ ਜਿਹੜੀ ਜ਼ਮੀਨ ਹੈ ਉਹ ਨਿੱਜੀ ਲੋਕਾਂ ਦੇ ਨਾਂ ਕਰ ਦਿੱਤੀ। ਉਹਨਾਂ ਦੋਸ਼ ਲਾਇਆ ਕਿ ਇਹ ਵਿਅਕਤੀ ਇਸ ਹਲਕੇ ਦੇ ਮੰਤਰੀ ਦਾ ਕਰੀਬੀ ਹੈ ਤੇ ਦਾਅਵਾ ਕੀਤਾ ਕਿ ਸਿਆਸੀ ਸ਼ਹਿ ਤੋਂ ਬਗੈਰ ਕੋਈ ਅਧਿਕਾਰੀ ਇੰਨਾ ਵੱਡਾ ਘਪਲਾ ਨਹੀਂ ਕਰ ਸਕਦਾ। ਬਾਜਵਾ ਨੇ ਕਿਹਾ ਕਿ ਇਸ ਘਪਲੇ ਪਿੱਛੋਂ ਜਿਹੜੇ ਮੰਤਰੀਆਂ ਦਾ ਹੱਥ ਹੈ, ਘਪਲੇ ਪਿੱਛੇ ਜਦ ਤੱਕ ਉਹ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਨਹੀਂ ਹੁੰਦੇ, ਕਾਰਵਾਈ ਨਹੀਂ ਕੀਤੀ ਜਾਂਦੀ, ਕਾਂਗਰਸ ਚੁੱਪ ਕਰਕੇ ਨਹੀਂ ਬੈਠੇਗੀ ਅਤੇ ਆਪਣਾ ਸੰਘਰਸ਼ ਜਾਰੀ ਰੱਖੇਗੀ। ਉਹਨਾਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਜੇਕਰ ਕਾਂਗਰਸ ਨੂੰ ਕਾਨੂੰਨੀ ਲੜਾਈ ਵੀ ਲੜਨੀ ਪਈ ਤਾਂ ਉਹ ਲੜੇਗੀ। ਇਸ ਮੌਕੇ ਕਈ ਹੋਰ ਵੀ ਕਾਂਗਰਸੀ ਆਗੂਆਂ ਨੇ ਸੰਬੋਧਨ ਕੀਤਾ। ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਇਕਾਂ ਤੇ ਮੰਤਰੀਆਂ ਤੇ ਰੋਜ਼ਾਨਾ ਨਿੱਤ ਨਵੇਂ ਦੋਸ਼ ਲੱਗ ਰਹੇ ਨੇ, ਪਰ ਸਰਕਾਰ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਇਹ ਜ਼ਮੀਨ ਜੋ ਨਿੱਜੀ ਲੋਕਾਂ ਦੇ ਨਾਂ ਤਬਦੀਲ ਕੀਤੀ ਗਈ ਹੈ, ਇੱਥੋਂ ਕਰੋੜਾਂ ਰੁਪਏ ਦੀ ਹੋਣ ਵਾਲੀ ਆਮਦਨ ਦਾ ਪੰਜਾਬ ਸਰਕਾਰ ਨੂੰ ਚੂਨਾ ਲੱਗਾ। ਉਹਨਾਂ ਦੋਸ਼ ਲਾਇਆ ਕਿ ਇਹ ਸਭ ਕੁਝ ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੀਆਂ ਚੋਣਾਂ ਲੜਨ ਦੇ ਲਈ ਕੀਤਾ ਗਿਆ ਅਤੇ ਇੱਥੋਂ ਦਾ ਸਾਰਾ ਪੈਸਾ ਦਿੱਲੀ ਜਾਣਾ ਸੀ। ਇਸੇ ਦੌਰਾਨ ਖਹਿਰਾ ਨੇ ਮਾਨ ਸਰਕਾਰ ਦੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਵਾਲੀ ਨੀਤੀ ਦੀ ਆਲੋਚਨਾ ਵੀ ਕੀਤੀ ਹੈ। ਸੋ ਖਬਰਾਂ ਕੁਝ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ। ਯੂਰਪ ਤੋਂ ਚੱਲਦੇ ਗਰੋਹ ਦੇ 3 ਮੈਂਬਰ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਨੇ ਪੰਜਾਬ ਪੁਲਿਸ ਨੇ। ਅਸਲ ਦੇ ਵਿੱਚ ਤਰਨਤਾਰਨ ਦੀ ਇਹ ਖਬਰ ਹੈ। ਪੰਜਾਬ ਪੁਲਿਸ ਨੇ ਆਜ਼ਾਦੀ ਦਿਹਾੜੇ ਦੇ ਉੱਤੇ ਕਾਰਵਾਈ ਦੇ ਤਹਿਤ ਯੂਰਪ ਦੇ ਚੈੱਕ ਗਣਰਾਜ ਤੋਂ ਗੈਂਗ ਚਲਾਉਂਦੇ ਗੁਰਦੇਵ ਸਿੰਘ ਉਰਫ ਜੈਸਲ ਦੇ 3 ਮੈਂਬਰਾਂ ਨੂੰ ਪਿਸਤੌਲਾਂ ਤੇ ਗੋਲੀ ਸਿੱਕੇ ਸਮੇਤ ਤਰਨਤਾਰਨ ਤੋਂ ਗ੍ਰਿਫਤਾਰ ਕੀਤਾ। ਜ਼ਿਲ੍ਹਾ ਪੁਲਿਸ ਨੇ ਬੀਤੀ ਰਾਤ ਹੀ ਫਿਰੌਤੀਆਂ ਮੰਗਣ ਤੇ ਲੋਕਾਂ ਨੂੰ ਧਮਕੀਆਂ ਦੇਣ ਦੇ ਦੋਸ਼ ਹੇਠ ਇਸ ਗੈਂਗ ਦੇ 12 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਹੈ, ਜਿਨ੍ਹਾਂ ਦੇ ਵਿੱਚੋਂ ਅਸ਼ਪ੍ਰੀਤ ਸਿੰਘ ਵਾਸੀ ਨੂਰ ਦੀ ਤਰਨਤਾਰਨ, ਪ੍ਰਦੀਪ ਸਿੰਘ ਸੁਖਮਨਪ੍ਰੀਤ ਵਾਸੀ ਸ਼ੇਰੋਂ ਵਜੋਂ ਹੋਈ ਹੈ। ਇਹਨਾਂ ਦੇ ਕੋਲੋਂ 37,000 ਰੁਪਏ ਦੀ ਨਗਦੀ, 3 ਪਿਸਤੌਲਾਂ ਵੀ ਬਰਾਮਦ ਕੀਤੀਆਂ ਗਈਆਂ ਨੇ। ਪਤਾ ਲੱਗਿਆ ਹੈ ਕਿ ਕੈਨੇਡਾ ਆਧਾਰਿਤ ਲਖਬੀਰ ਸਿੰਘ ਉਰਫ ਲੰਡਾ ਤੇ ਸਤਵੀਰ ਸਿੰਘ ਉਰਫ ਸੱਤਾ ਦਾ ਕਰੀਬੀ ਹੈ ਜਿਹੜਾ ਇਹ ਗੈਂਗਸਟਰ ਹੈ ਗੁਰਦੇਵ ਸਿੰਘ, ਤੇ ਇਹ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਥਾਣਾ ਸਰਹਾਲੀ ਕਲਾਂ ਤੇ ਦਸੰਬਰ 2022 ਦੇ ਵਿੱਚ ਇੱਕ ਰਾਕਟ ਪ੍ਰੋਪੇਲਡ ਗ੍ਰੇਨੇਡ ਹਮਲੇ ਦਾ ਮਾਸਟਰਮਾਈਂਡ ਦੱਸਿਆ ਗਿਆ। ਇਹ 2022 ਦੇ ਵਿੱਚ ਦੁਬਈ ਭੱਜ ਗਿਆ ਸੀ, ਜਿਸ ਤੋਂ ਬਾਅਦ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੋਂ ਯੂਰਪ ਚਲਾ ਗਿਆ ਸੀ। ਪੁਲਿਸ ਦੇ ਮੁਤਾਬਕ ਉਹ ਆਪਣੇ ਸਾਥੀਆਂ ਦੀ ਮਦਦ ਦੇ ਨਾਲ ਲਖਬੀਰ ਲੰਡਾ ਅਤੇ ਸਤਵੀਰ ਸਿੰਘ ਸੱਤਾ ਦੀ ਮਦਦ ਕਰਦਾ ਤੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਇਹ ਵਾਰਦਾਤਾਂ ਹੁੰਦੀਆਂ ਉਹਨਾਂ ਨੂੰ ਅੰਜਾਮ ਦੇਣ ਦੇ ਲਈ। ਤੇ ਹੁਣ ਦੱਸਿਆ ਗਿਆ ਕਿ ਸੂਬੇ ਭਰ ਦੇ ਵਿੱਚ ਕੀਤੀਆਂ ਗਈਆਂ ਮਿੱਥ ਕੇ ਹੱਤਿਆਵਾਂ ਦੇ ਪਿੱਛੇ ਵੀ, ਕਤਲਾਂ ਦੇ ਪਿੱਛੇ ਵੀ ਇਹਨਾਂ ਦਾ ਹੱਥ ਦੱਸਿਆ ਜਾ ਰਿਹਾ। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਦਿੱਤੀਆਂ ਜਾਣਗੀਆਂ ਖਾਸ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।